ਗਿਆ ਤੁਹਾਨੂੰ ਤਾਇਆ ਕੀ ਗੱਲ ਹੈ ਕਾਣ ਆਇਆ ਹਾਂ ਆਇਆ ਕੀ ਤੈਨੂੰ ਕੀ ਹੋਇਆ ਮੈਨੂੰ ਕੀ ਹੋਣਾ ਮੈਨੂੰ ਤੇ ਪਿਆਰ ਹੋ ਗਿਆ ਜੀ ਸਾਨੂੰ ਪਿਆਰ ਤੁਹਾਨੂੰ ਪੁੱਛਣਗੇ ਨਾ ਤੇ ਤੁਸੀਂ ਕਹਣਾ ਮੁੰਡਾ ਬਾਹਰ ਗੱਡੇ 'ਚ ਬੈਠਾ ਕੂੜੇ ਵਾਲੀ 'ਚ ਗੱਡੀ ਤੇ ਲਿਆਈ ਕੋਈ ਨਹੀਂ ਹੈ ਹੀ ਨਹੀਂ ਗੱਡੀ ਤੇ ਦਾਤਰੀ ਮੈਂ ਜਦੋਂ ਫੜੀ ਆ ਨਾ ਹਾਂ ਤੇ ਉਦੋਂ ਉਹਨੇ ਨਾ ਇਹ ਕਰਕੇ ਇੱਕ ਲੁੱਕ ਦਿੱਤੀ ਹੈ ਮੈਨੂੰ ਲੋਕ ਤੇ ਮੈਂ ਉਹਨੂੰ ਫਿਰ ਕਿਹਾ ਵੀ ਮੈਨੂੰ ਲੁੱਕ ਦਾ ਵੀ ਪਤਾ ਏ ਲੋਕ ਦਾ ਨਹੀਂ ਲੁੱਕ ਤੇ ਮੇਰੇ ਕੋਲ ਬੈਠੀ ਆ ਲੋਕ ਮੁੰਡ ਲੋਕਾ ਮੈਨੂੰ ਕਹਿੰਦਾ ਕਿ ਬਾਜੇ ਵਾਲੇ ਸਦਣੇ ਅਸੀਂ ਬੈਂਡ ਵਾਲੇ ਸਦਣੇ ਆ ਇਹਦੇ ਯਾਰਾਂ ਨੇ ਧਮਾਲ ਸਾਰੇ 60 ਤੋਂ ਉੱਪਰ ਆ ਕਿੰਨੀ ਕਿ ਧਮਾਲ ਪਾ ਲੈਣੀ ਛੋਟੇ ਛੋਟੇ ਵੀ ਹੈਗੇ ਹਜੇ ਨਾ ਕੋਲ ਲਾ ਬੈਠੋ ਇੱਧਰ ਹੋ ਜਾਓ ਗੱਲ ਹੋ ਲੈਣ ਦੋ ਪੱਕੀ ਗੱਲ ਹੋਈ ਨਹੀਂ ਹੱਲੇ ਉਦੋਂ ਦੀ ਘੰਟਾ ਹੋ ਗਿਆ ਤੁਹਾਨੂੰ ਇੱਥੇ ਬੈਠੇ ਨਹੀਂ ਗੱਲ ਤੇ ਹੋ ਗਈ ਆ ਨਕਾਹ ਤੇ ਨਹੀਂ ਨਾ ਹੋਇਆ ਪਰਾਂ ਹੋ ਥੜਾ ਉੱਠੋ ਪੈਂਦਾ ਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਵੈਲਕਮ ਕਰਦੇ ਆ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ ਸੋ ਦੋਸਤੋ ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ ਸੋ ਅੱਜ ਜਿਹੜੀ ਵੀਡੀਓ ਲੈ ਕੇ ਆਏ ਨਵੀਂ ਵੀਡੀਓ ਆਈ ਆ ਲੇਟੈਸਟ ਹਲੇ ਥੋੜਾ ਟਾਈਮ ਹੀ ਹੋਇਆ ਅਲਵੇਲਾ ਟੀਵੀ ਦੇ ਉੱਤੇ ਵੀਡੀਓ ਦਾ ਟਾਈਟਲ ਹੈਗਾ ਜੀ ਦੀ ਡਾਟਰ ਵਿਲ ਮੈਰੀ ਹਰ ਫਾਦਰ ਹਰ ਸੈਲਫ ਸਲੀਮ ਅਲਵੇਲਾ ਐਂਡ ਗੋਗਾਫਰੀ ਫਨੀ ਵੀਡੀਓ ਤੇ ਇਹ ਹੈਗਾ ਜੀ ਇਸ ਵੀਡੀਓ ਦਾ ਟਾਈਟਲ ਸੋ ਇੱਕ ਬੜਾ ਡਿਫਰੈਂਟ ਜਿਹਾ ਟਾਈਟਲ ਆ ਬਾਕੀ ਦੇਖਾਂਗੇ ਵੀਡੀਓ ਜਾ ਕੇ ਕੀ ਗੱਲਬਾਤ ਕਰਦੇ ਨੇ ਤੇ ਅੱਜ ਕੀ ਨਵਾਂ ਇਹ ਲੈ ਕੇ ਆਏ ਨੇ ਸੋ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਨੇ ਜਿਨ੍ਹਾਂ ਨੇ ਵਿਜ਼ਿਟ ਕੀਤਾ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਚੈਨਲ ਦੇ ਉੱਤੇ ਪੰਜਾਬੀ ਰੀਅਲ ਰਿਐਕਸ਼ਨ ਚੈਨਲ ਦੇ ਉੱਤੇ ਆਲਮੋਸਟ ਜਿਹੜੀਆਂ ਸਾਰੀਆਂ ਵੀਡੀਓ ਆਪਾਂ ਫਨੀ ਵੀਡੀਓ ਲੈ ਕੇ ਆਉਂਦੇ ਆ ਇਹਨਾਂ ਦੀ ਰਿਐਕਸ਼ਨ ਵੀਡੀਓ ਹੁੰਦੀ ਆ ਤੇ ਜੇ ਕੋਈ ਵਲੌਗਿੰਗ ਵੀਡੀਓ ਪਸੰਦ ਕਰਦਾ ਹੈ ਤੇ ਸਾਡਾ ਨਵਾਂ ਚੈਨਲ ਹੈਗਾ ਜੀ ਗਗਨਪ੍ਰੀਤ ਵਲੌਗਸ ਦੇ ਨਾਂ ਤੋਂ ਉਹ ਡਿਸਕ੍ਰਿਪਸ਼ਨ 'ਚ ਉਹਦਾ ਲਿੰਕ ਮਿਲ ਜਾਏਗਾ ਜਾ ਕੇ ਤੁਸੀਂ ਉਹ ਵੀ ਸਬਸਕ੍ਰਾਈਬ ਕਰ ਸਕਦੇ ਹੋ ਤੇ ਦੇਖਿਆ ਕਰੋ ਵੀਡੀਓ ਤੇ ਉਹਦੇ ਉੱਤੇ ਵਿਆਹ ਦੀ ਜਿਹੜੀ ਵੀਡੀਓ ਉਹ ਚੱਲ ਰਹੀਆਂ ਨੇ ਸੀਰੀਜ਼ ਚੱਲ ਰਹੀ ਆ ਤੇ ਪਾਰਟ ਦੇ ਹਿਸਾਬ ਨਾਲ ਆਪਾਂ ਲੈ ਕੇ ਆ ਰਹੇ ਹਾਂ ਪਹਿਲਾ ਪਾਰਟ ਹੋ ਗਿਆ ਦੂਸਰਾ ਪਾਰਟ ਹੋ ਗਿਆ ਸੋ ਉਹ ਵੀ ਬਹੁਤ ਵਧੀਆ ਤੇ ਹਾਸੇ ਵਾਲੀਆਂ ਵੀਡੀਓ ਨੇ ਉਹ ਵੀ ਜਾ ਕੇ ਇੰਜੋਏ ਕਰਿਓ ਤੇ ਅੱਜ ਜਿਹੜੀ ਵੀਡੀਓ ਜੀ ਕਰਦੇ ਆ ਸਟਾਰਟ ਬਾਕੀ ਗੱਲਬਾਤ ਕਰਾਂਗੇ ਬਾਅਦ 'ਚ ਹਲੇ ਜਦੋਂ ਘਰ ਵਾਲੀ ਘਰ ਨਾ ਹੋਵੇ ਤੇ ਇਹ ਕੰਮ ਤੇ ਫਿਰ ਕਰਨੇ ਹੀ ਪੈਂਦੇ ਆ ਪਿਛਲੀ ਵੀਡੀਓ 'ਚ ਗੋਗੇ ਦੀ ਘਰ ਵਾਲੀ ਤੋਂ ਸੋਹਰਾ ਲੈ ਗਿਆ ਹੀ ਹੈ ਨਾ ਹਾਂ ਤੇ ਹੁਣ ਆਪ ਹੀ ਭਾਂਡੇ ਮਾਂਜਦੇ ਆ ਰੋਟੀ ਪਾਣੀ ਤੇ ਭਾਂਡੇ ਆ ਵੀ ਚੱਲ ਕਰਮਾਂ ਵਾਲੀ ਚਲੀ ਗਈ ਆ ਕਰਮਾਂ ਵਾਲੀ ਚੱਲ ਗਈ ਅਸੀਂ ਰਹਿ ਗਏ ਇੱਥੇ ਕੱਲੇ ਘਰ 'ਚ ਕੁੱਕ ਲੱਗੇ ਧੁੱਪ ਲੱਗੇ ਖਾਣਾ ਖਰਾਬ ਹੋ ਗਿਆ ਆਕੂ ਦਾ ਨਾ ਉਹ ਪਿਓ ਦੇ ਨਾਲ ਉਹਨੂੰ ਤੋਰਦਾ ਨਾ ਮੈਨੂੰ ਆ ਦਿਨ ਵੇਖਣੇ ਪੈਂਦੇ ਹੈ ਜਣਾ ਜਵਾਨ ਬੰਦਾ ਭਾਂਡੇ ਧੋਂਦਾ ਕਿੱਡਾ ਬੁਰਾ ਲੱਗਦਾ ਮਜਬੂਰੀ ਆ ਗੋਗਾ ਜਵਾਨ ਬਣ ਗਿਆ ਬਈ ਚਲੋ ਅੱਲਾ ਪੁੱਛੂ ਇਹਨਾਂ ਨੂੰ ਕਿਤੇ ਅੱਲਾ ਪਿੱਛੂ ਯਾ ਅੱਲਾ ਇਹਨੂੰ ਵੀ ਕਿਤੇ ਭਾਂਡੇ ਧੋਈ ਦੁਆ ਹੈ ਖਲੋ ਚਲੋ ਜੋ ਪਤਾ ਵੀ ਆ ਇਹਦਾ ਸਾਹ ਵੀ ਭਾਂਡੇ ਮਾਂਜੀ ਜਾਂਦਾ ਰੇ ਸਾਵੀ ਬਾਨੋ ਲੋ ਬੜੀ ਉਮਰ ਆ ਜੀ ਮੈਂ ਹਜੇ ਯਾਦ ਹੀ ਹੈਲੋ ਹਾਂਜੀ ਬਾਨੋ ਜੀ ਹਾਂਜੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਹਾਲ ਆ ਹਾਲ ਮੈਂ ਤੁਹਾਨੂੰ ਕੀ ਦੱਸਾਂ ਹੈ ਪਤਾ ਨਹੀਂ ਅੱਬਾ ਜੀ ਨੂੰ ਕੀ ਹੋ ਗਿਆ ਤੁਸੀਂ ਛੇਤੀ ਆਓ ਮੈਂ ਤਾਂ ਡਰੀ ਬੈਠੀ ਆ ਮੈਂ ਇਸੇ ਲਈ ਤਾਂ ਤੁਹਾਨੂੰ ਫੋਨ ਕਰਨ ਡਈ ਸੀ ਉਹ ਬਸ ਕੋਈ ਦਵਾਈ ਦਾ ਵਾਡਾ ਘਾਟਾ ਹੋ ਗਿਆ ਹੋਣਾ ਵਾ ਜਾਂ ਕੋਈ ਬਲੱਡ ਪ੍ਰੈਸ਼ਰ ਇਸ ਉਮਰੇ ਬੰਦੇ ਦਾ ਘਟ ਜਾਂਦਾ ਵਾ ਹੁਣ ਤੁਹਾਡੀ ਸਮਝ ਚ ਗੱਲ ਹੀ ਆ ਰਹੀ ਗੱਲ ਮੇਰੇ ਵੱਸੋਂ ਬਾਹਰ ਹੋ ਗਈ ਏ ਇਹ ਗੱਲ ਵੱਸੋਂ ਬਾਹਰ ਹੋ ਗਈ ਨੂਰ ਜਾਵਾਂ ਤੂੰ ਉਹ ਤੁਸੀਂ ਆਓ ਤਾਂ ਸਹੀ ਪਹਿਲੇ ਆ ਕੇ ਦੇਖੋ ਉਹਨਾਂ ਨੂੰ ਹੋਇਆ ਕੀ ਏ ਓਏ ਹੋਏ ਮੈਨੂੰ ਹੁਣ ਆ 2 ਚਮਚ 2 ਕਹਗੀਰ ਰਹਿ ਗਿਆ ਮੈਂ ਧੋ ਕੇ ਆਉਣਾ ਵਾ ਮੈਂ ਨਵੇੜ ਕੇ ਇਹਨਾਂ ਚਮਚੀਆਂ ਨੂੰ ਆਪੇ ਆ ਕੇ ਧੋ ਲੈਣਾ ਤੁਸੀਂ ਛੇਤੀ ਪਹੁੰਚੋ ਤੁਸੀਂ ਵੇਖੋ ਤਾਂ ਸਹੀ ਇੱਥੇ ਹੋਇਆ ਕੀ ਉਹਨਾਂ ਨੂੰ ਕੀ ਹੋ ਗਿਆ ਅੱਬੇ ਨੂੰ ਮੈਂ ਆਇਆ ਆ ਛੇਤੀ ਆਓ ਛੇਤੀ ਅੱਲਾ ਖੈਰ ਕਰੇ ਪਤਾ ਨਹੀਂ ਇਹਨਾਂ ਨੂੰ ਕੀ ਬਣ ਗਈ ਯਾਰ ਇਨ ਲੀਲਾ ਵਾ ਇੰਨਾ ਲੈ ਰਾਜੂਨ ਤੇ ਬਾਬਾ ਨੂੰ ਲੈ ਗਈਆਂ ਜੇ ਧੁੰਦਾਂ ਹੈ ਇਸ ਠੰਡ 'ਚ ਬਾਬੇ ਜਾਂਦੇ ਹੁੰਦੇ ਆ ਜੀ ਰੋਟੀ ਮੈਨੂੰ ਗਰੀਬ ਮਸਕੀਨ ਨੂੰ ਹੈ ਐਸੇ ਠੰਡ 'ਚ ਬਾਬੇ ਜਾਂਦੇ ਹੁੰਦੇ 2 ਦੇਗਾਂ ਲਾਉਣੀਆਂ ਪੈਣੀਆਂ ਗੋਗਿਆ ਕਰ ਲਾ ਤਿਆਰੀ ਆਸਫ ਸ਼ਾਹ ਹੁਣਾ ਨਾ ਕਰ ਲਾ ਰਾਬਤਾ ਤੇ ਚੌਣ ਲਾ ਉਹਨਾਂ ਕੋਲੋਂ ਦਾ ਖੁਸ਼ ਏ ਖੋਜ ਪੂਰਾ ਕੇ ਚਾਹ ਚੜਿਆ ਹੈ ਬੱਜੇ ਜਾਂਦਾ ਅੱਛਾ ਵੀ ਰੱਬ ਖੈਰ ਹੀ ਕਰੇ ਵਕਤੀ ਪਾਤਾ ਆ ਰਸਤਾ ਹੀ ਬੜਾ ਵਧੀਆ ਲੈ ਲਿਆ ਬਣੀ ਗੱਲ ਉਦੋਂ ਵੀ ਇਹੀ ਰਸਤਾ ਹੈ ਜਦੋਂ ਮਨਾਲ ਲੈ ਗਏ ਹਾਂ ਠੀਕ ਹੈ
ਰੱਬਾ ਖੈਰ ਹੋਵੇ। ਓਹੋ ਮੇਰਾ ਤਾਂ ਵੇਲੀ ਭੁੱਲੀ ਹੈ। ਬਾਨੋ ਉਹ ਕਿਹੜੇ ਵਕਤ ਪੈ ਗਿਆ? ਕੀ ਹੋ ਗਿਆ ਅੱਬੇ ਨੂੰ? ਉਹ ਤੋਰ ਬੈਠੀ ਆ ਅੱਬੇ ਨੂੰ। ਤੋਰ ਬੈਠੀ ਹੈਂ? ਬਸ ਹੁਣ ਲੈ ਉਹ ਫੋਨ ਫਾਨ ਕੀਤੇ ਹੀ ਸਾਰੇ ਰਿਸ਼ਤੇਦਾਰਾਂ ਨੂੰ। ਹਾਂ ਕਾਹਦੇ? ਉਹ ਮਸੀਤੇ ਐਲਾਨ ਕਰਾਓ ਪਹਿਲਾਂ। ਕਾਦੇ ਫੋਨ ਫਾਨ ਕਰਨੇ, ਕਾਦੇ ਮਸੀਤੇ ਐਲਾਨ ਕਰਾਣੇ? ਆਪੇ ਤੇ ਕਹਿਣ ਡਈ ਸੀ ਵੀ ਅੱਬਾ ਲਗਾ ਗਿਆ, ਅੱਬੇ ਨੂੰ ਆ ਹੋ ਗਿਆ। ਮੈਂ ਤੇ ਕੰਮ ਛੱਡ ਕੇ ਭੱਜਿਆ ਆ। ਹੋਇਆ ਕੁਛ ਨਹੀਂ, ਅੱਬੇ ਨੂੰ ਕੋਈ ਚੜੇਲ ਚੰਬੜ ਗਈ ਆ। ਹਾਂ ਚੰਬੜ ਗਈ ਆ। ਆਹੋ ਤੇ ਵੈਸੇ ਖਰੀਅਤ ਹੈ ਨਾ, ਉਹਨੂੰ ਤਬੀਅਤ ਤੇ ਠੀਕ ਆ। ਤਬੀਅਤ ਤਾਂ ਠੀਕ ਹੈ, ਵੇਖ ਤੇ ਸਹੀ ਪਹਿਲੇ ਹੋਇਆ ਕੀ ਹੈ। ਕੀ ਹੋ ਗਿਆ ਬਾਬੇ ਨੂੰ? ਬਾਬੇ। ਉਹ ਤਾਇਆ ਜੀ ਬਾਹਰ ਆਓ, ਕੀ ਹੋ ਗਿਆ ਤੁਹਾਨੂੰ? ਤਾਇਆ ਕੀ ਗੱਲ ਹੈ, ਕੌਣ ਆਇਆ? ਹਾਂ ਹੋਇਆ ਕੀ ਤੈਨੂੰ? ਓਹੋ ਤੋਇਆ ਚੱਕ ਕੀ ਹੋਇਆ? ਮੈਨੂੰ ਕੀ ਹੋਣਾ? ਮੈਨੂੰ ਤੇ ਪਿਆਰ ਹੋ ਗਿਆ ਜੀ, ਸਾਨੂੰ ਪਿਆਰ ਹੋ ਗਿਆ। ਜਦੋਂ ਦਾ ਸਾਨੂੰ ਹੁਸਨ ਚੜਿਆ ਨਾ, ਲੋਕੀ ਕਹਿੰਦੇ ਬਾਬਾ ਤੇ ਜਵਾਨ ਹੋ ਗਿਆ। ਉਹ ਇਹ ਕੀ ਹੋ ਗਿਆ? ਉਰੇ ਤੂੰ ਇਹ- ਕੌਣ ਵਡੇਰੀ ਉਮਰ ਸਾਜਾ ਤੇਰੇ ਨਾਲ ਜਵਾਨ ਆ? ਲਾਲੀਆਂ ਭਗਦੀਆਂ ਮੇਰੇ। ਤਾਇਆ ਕੀ ਗੱਲ ਆ? ਕੀ ਗੱਲ ਆ? ਮੂੰਹ ਸਿਰ ਠੀਕ ਕਾਲਾ ਹੈ। ਕੀਤਾ ਆ। ਆਹੋ ਮੂੰਹ ਸਿਰ ਨਹੀਂ, ਖਾਲੀ ਸਿਰ ਕਾਲਾ ਕੀਤਾ, ਮੂੰਹ ਤੇ ਸਾਡਾ ਕਾਲਾ ਕਰਾਣਾ। ਤੁਹਾਡਾ ਕਿੱਥੋਂ ਕਾਲਾ? ਆਵਾ ਕਾਲਾ ਮੂੰਹ ਹੱਥ ਜੰਗ ਬੁਆਇਆ। ਯੰਗ ਬੋਏ ਖੁਦਾ ਦਾ ਨਾਂ ਆ। ਕਿਉਂ ਸਾਡੇ ਪਿੰਡ ਦੇ ਵਿੱਚ ਜਲੂਸ ਕਢਾਉਣਾ ਹੀ ਕੀ ਜਲੇ ਸਿਕੜ? ਇਹ ਤੈਨੂੰ ਪਿਛਲੀ ਉਮਰੇ ਕਾਹਦੀ ਕਾਲੋਂ ਲਾਉਣੀ ਸ਼ੁਰੂ ਕਰਤੀ ਆ? ਕਾਲਾ ਕਾਲਾ ਨਹੀਂ ਲਾਈ, ਮੇਰਾ ਰੰਗ ਰੂਪ ਹੀ ਏਦਾਂ ਦਾ। ਆ ਤਾਂ ਮੈਂ ਵੈਸੇ ਬੋਰਸ਼ ਨਾ ਮੱਛਾਂ ਠੀਕ ਹੈ ਕਰ ਰਹੇ ਆ। ਕੀ ਹੋ ਗਿਆ ਤਾਏ? ਇਹੀ ਤੇ ਮੈਂ ਕਹਿਣ ਡਈ ਸੀ, ਇਸ਼ਕ ਹੋ ਗਿਆ ਅੱਬੇ ਨੂੰ। ਅੱਛਾ ਰੰਗ ਇਸ਼ਕ ਦਾ ਚੜਿਆ ਤੇ ਬਾਕੀ ਰੰਗ ਫਿੱਕੇ ਲੱਗਦੇ। ਤੇ ਸਾਨੂੰ ਕੀ ਸਮਝਦਾ? ਸਾਡੇ ਸੀਨੇ 'ਚ ਦਿਲ ਨਹੀਂ ਧੱਕ ਕਰਦਾ। ਤਾਇਆ ਖੁਦਾ ਦਾ ਖੌਫ ਕਰ। ਕਿਉਂ ਸਾਨੂੰ ਪਿੰਡ 'ਚ ਬਦਨਾਮ ਕਰਾਉਂਦਿਆ? ਕੀ ਹੋ ਗਿਆ? ਨਾਲੀ ਬਦਨਾਮੀ ਇੱਧਰ ਹਵਾ ਚੰਗਾ ਭਲਾ ਜੰਗ ਜਵਾਨਾ, ਮੈਂ ਇਹਨੂੰ ਬਦਨਾਮੀ ਕਹਿੰਦੇ। ਕੀ ਗੱਲ ਕੀ ਤਾਇਆ ਹੋ ਗਈ ਤੈਨੂੰ? ਗੱਲ ਕੀ ਹੋਣੀ? ਹੋ ਗਿਆ ਉਹੀ ਜੋ ਹਰ ਲੜਕੇ ਨੂੰ ਹੁੰਦਾ। ਨਹੀਂ ਲੜਕੇ ਨੂੰ ਤੇ ਨਾ ਹੋਵੇ, ਲੜਕੇ ਨੂੰ ਤੇ ਚਲੋ ਹੋਵੇ। ਲੜਕਾ ਕੀ ਹੁੰਦਾ? ਜੰਗ ਜਵਾਨਾ, ਮੈਂ ਤੇਰੇ ਕੋਲ ਇੱਕ ਮਸ਼ਵਰਾ ਲੈਣਾ ਬਸ। ਆ ਜਿਹੜੀਆਂ ਝੁਰ ਲਈਆਂ ਜਾਈਆਂ ਮੇਰੇ ਪਈਆਂ, ਇਹ ਕਿੱਦਾਂ ਖਤਮ ਹੋਣਗੀਆਂ? ਮਰਿਆ ਮੌਤ ਨਾ। ਖੁਦਾ ਦਾ ਵਾਸਤਾ ਹੀ ਤਾਇਆ ਨਾ ਕਰ ਇੰਜ। ਕਿਉਂ ਬਦਨਾਮ ਕਰਾਉਣ ਡਿਆ ਸਾਨੂੰ ਪਿੰਡ ਦੇ? ਬਾਨੂ ਆ ਵਾਸਤੇ ਮੈਨੂੰ ਬੁਲਾਇਆ ਸੀ। ਇਹੀ ਤੇ ਮੈਂ ਦੱਸਣ ਦੀ, ਰਾਤ ਦੇ ਗਾਣੇ ਗਾਈ ਜਾਂਦੇ ਨੇ ਇੰਜੀ ਅੰਦਰ ਬਾਹਰ, ਨਾ ਕੁਝ ਖਾਣ ਦੇ ਨਾ ਪੀਣ ਦੇ, ਮੁੰਡੇ ਬਣ ਕੇ ਉਤੋਂ ਕਹਿੰਦੇ ਮੈਂ ਫੇਸ਼ੀਅਲ ਕਰਾਉਣ ਚੱਲਾਂ। ਫੇਸ਼ੀਅਲ ਮੁੰਡੇ ਕਰਨ ਹੀ ਆ ਨਾ ਫੇਸ਼ੀਅਲ। ਉਹ ਮੁੰਡੇ ਤੇ ਕਰਾਉਣ। ਤੂੰ ਕਿਤੇ ਐਲਾਨ ਕਰਾ ਆਪਣਾ ਮਸੀਤੇ, ਜਿਹੜਾ ਤੇਰਾ ਹਾਲ ਆ। ਕਿਉਂ ਸਾਨੂੰ ਪੁੱਠੇ ਕੰਮੇ ਲਾਉਣ ਡਿਆ? ਦੇਖ ਪੁੱਤ, ਤੂੰ ਮੇਰਾ ਪੁੱਤ ਆ। ਤੂੰ ਚਾਹੁੰਦਾ ਤੇਰਾ ਘਰ ਵਸਿਆ ਰਵੇ? ਮੈਂ ਤਾਂ ਚਾਹੁੰਦਾ, ਕਿਉਂ ਨਹੀਂ ਚਾਹੁੰਦਾ? ਮੇਰਾ ਵੀ ਵਸਾ ਦੇ ਫਿਰ। ਹਾਂ ਅੱਬਾ ਕਹਿੰਦਾ ਮੇਰਾ ਵਿਆਹ ਕਰਾਓ। ਓਏ ਅੱਬਾ, ਓਏ ਤੇਰੀ ਉਮਰ ਹੈ ਵਿਆਹ ਕਰਾਉਣ ਵਾਲੀ ਆ। ਕਿਉਂ ਸਾਰੇ ਪਿੰਡ 'ਚ ਸਾਨੂੰ ਥੂ ਕਰਾਉਣਾ ਆ? ਕਿਹੜੀ ਥੂ ਵਿਆਹ ਕਰਾਉਣਾ, ਨਕਾ ਕਰਾਉਣਾ? ਲੋਕਾਂ ਨੂੰ ਲੋਕੀ ਕਰਾਉਂਦੇ ਨਹੀਂ ਵਿਆਹ। ਨਹੀਂ ਕਰਾਉਂਦੇ ਆ ਤੇ ਤੂੰ ਕਰਾਉਣਾ। ਹੁਣ ਚਿੱਟੇ ਝਾਟੇ ਕਰਾਉਣਾ ਵਾ ਵਿਆਹ। ਜਿਹੜਾ ਚਿੱਟਾ ਸਾਰੇ ਮੈਂ ਸ਼ੀਸ਼ੇ ਤੇ ਕਾਲੇ ਵਾਲਾ। ਪਾਇਆ ਤੈਨੂੰ ਕਿਸੇ ਨੇ ਗਲਤ ਆਖਿਆ ਵਾ। ਵਿਆਹ ਸਿਰਫ ਕਲਫਨਾ ਨਹੀਂ ਹੁੰਦਾ। ਓਏ ਉਹਦੇ ਵਾਸਤੇ ਮਾਰਕੀ ਕਰਾਉਣੀ ਪੈਂਦੀ ਆ, ਖਰਚੇ ਆ ਸਾਰੇ। ਦੇਖੋ ਭਾਈ, ਹਰ ਬੰਦੇ ਦੀ ਆਪਣੀ ਆਪਣੀ ਟੈਨਸ਼ਨ ਹੁੰਦੀ। ਤੁਸੀਂ ਇਹਨੂੰ ਵੀ ਲੈ ਜਾਣਾ, ਮੈਂ ਕੱਲਾ ਘਰ 'ਚ ਕੀ ਕਰਾਂ? ਆ ਡੰਗਰ ਇਹਨੇ ਕਿੰਨੇ ਸਾਹਮਣੇ ਦੋਨੇ ਝੋਟੀਆਂ ਹੁਣ ਅੱਗੇ ਸੋਣਾ ਲਈਆਂ। ਅੱਲਾ ਦੀ ਰਹਿਮਤ ਹੋਈ ਪਈ ਆ ਮੇਰੇ ਘਰ ਦੇ ਵਿੱਚ। ਜਿਹੜੇ ਡੰਗਰ ਆਏ ਕਿੰਨੇ ਸਾਹਮਣੇ, ਉਹ ਅੱਗੇ ਵੀ ਸਾਂਭਦੇ ਹੀ ਆ। ਨਾਲ ਦੇ ਮੁੰਡੇ ਆ ਕੇ ਤੇਰਾ ਸਾਰਾ ਪੱਠਾ ਦੱਥਾ ਕਰ ਜਾਂਦੇ ਆ। ਤਾਂ ਤੁਸੀਂ ਸਾਨੂੰ ਦਿਓ, ਅੱਗੇ ਲਾਓ, ਅਸੀਂ ਆਪੇ ਸਾਂਭ ਲਾਂਗੇ ਉੱਥੇ। ਮੇਰਾ ਵੀ ਦਿਲ ਕਰਦਾ ਮੈਂ ਬਾਹਰੋਂ ਆਵਾਂ, ਮੈਨੂੰ ਕੋਈ ਇਹ ਕਵੇ ਸਾਰੀ ਰਾਤ ਮੁੰਡਿਆਂ 'ਚ ਬੈਠਾ ਰਹਿਣਾ, ਘਰ ਕਿਉਂ ਨਹੀਂ ਆਉਂਦਾ ਤੂੰ? ਮੁੰਡਿਆਂ 'ਚ ਬੈਂਦੇ ਆ। ਤੂੰ ਕਿਤੇ ਕਬਰਸਤਾਨ ਬਹਿ, ਨੁੱਕਰ ਵਾਲੀ ਕਬਰ ਵੇਖ ਆਪਣੀ ਕੋਈ। ਤੇ ਕਬਰਸਤਾਨ ਜਿਹੜਾ ਹਲੇ ਆਪਣੇ ਤੋਂ ਬਹੁਤ ਦੂਰ ਆ। ਆਹੋ ਜਿਹੜੀ ਕੁੜੀ ਮੈਂ ਦੇਖੀ ਨਾ, ਆ ਕੁੜੀ ਵੀ ਬਾਨੋ ਵੇਖੀ ਫਿਰਦਾ ਹੀ। ਅੱਲਾ ਨਾ ਮਟੇ, ਕਹਿਣ ਡਈ ਸੀ ਸਾਨੂੰ ਕਿ ਮੇਰੇ ਵੱਸੋਂ ਗੱਲ ਬਾਹਰ ਹੋਈ ਹੈ। ਅੱਲਾ ਨਾ ਮਟਿਆਰਾ ਫੁੱਲ ਖੂਬਸ। ਮੈਂ ਕਿੰਨਾ ਖੂਬਸੂਰਤ ਆ? ਜਰਾ ਵੀ ਨਹੀਂ। ਜਰਾ ਵੀ ਨਹੀਂ। ਮੈਂ ਉਹਦੇ ਸਾਹਮਣੇ ਕੁਛ ਵੀ ਨਹੀਂ। ਨਹੀਂ ਉਹ ਤਾਂ ਹੱਕ ਦੀ ਗੱਲ ਆ। ਮੈਨੂੰ ਵੇਖ ਕੇ ਸਟਾਪੂ ਖੇਡਣ ਲੱਗੇ ਪਈ ਇੱਥੇ। ਸਟਾਪ। ਕਿੱਕਲੀਆਂ ਪਾਉਂਦੀ ਸੀ ਕੁੜੀਆਂ ਨਾਲ। ਹਰ ਬੰਦੇ ਦੀ ਆਪਣੀ ਮਜਬੂਰੀ ਹੁੰਦੀ। ਮੇਰਾ ਵੀ ਦਿਲ ਕਰਦਾ ਮੇਰੇ ਘਰ 'ਚ ਰੋਟੀ ਪੱਕਦੀ ਹੋਵੇ। ਇਹਨੇ ਤੇ ਚਲੇ ਜਾਣਾ ਆਪਣੇ ਘਰ। ਉਹ ਤੇ ਜਾਣਾ ਨਹੀਂਗਾ, ਉਹਦਾ ਘਰ ਨਾ ਵਸੇ। ਇਹਦਾ ਇਹ ਮਤਲਬ ਆ ਕਿ ਤੂੰ ਦੂਸਰਾ ਵਿਆਹ ਕਰਾਉਣਾ ਵਾ। ਦੂਸਰਾ ਵਿਆਹ ਇਸ ਲਈ ਨਹੀਂ ਕਰਾਉਣਾ। ਮੇਰੀ ਵੀ ਕੋਈ ਮਜਬੂਰੀ ਸਮਝ। IMF ਵੱਲੋਂ ਜ਼ੋਰ ਪਿਆ ਤੇਰੇ ਤੇ। ਨਹੀਂ, ਮੇਰੀ ਮਜਬੂਰੀ ਹੈ ਕਿ ਦੇਖ, ਮੇਰਾ ਘਰ 'ਚ ਮੈਂ ਕੱਲਾ।
ਕੋਈ ਰੋਟੀ ਪਕਾ ਕੇ ਮੈਨੂੰ ਕੱਲਾ ਦੇਵੇ। ਡੰਗਰ ਵਾ ਸਾਰਾ ਕੁਛ ਆ ਤੇਰੇ ਕੋਲ, ਕੱਲਾ ਕਿਉਂ ਆ ਤੂੰ? ਉਹ ਕਿਹੜਾ ਮੇਰੇ ਨਾਲ ਗੁਫ਼ਤਗੂ ਕਰਦੇ ਕੋਈ ਗੱਲਾਂ ਕਰੇ, ਰਾਤ ਨੂੰ ਮੈਨੂੰ ਬੈਠੇ ਨੂੰ ਪੁੱਛੇ ਮੇਰੇ ਤੇ, ਮੈਂ ਕੰਬਲ ਲੱਥੇ ਮੇਰੇ ਤੇ ਰਜ਼ਾਈ ਦਵੇ। ਉਹ ਤਾਂ ਤੂੰ ਪਹਿਲਾਂ ਹੀ ਕੰਬਲ ਚੱਜ ਨਾਲ ਲੈ ਲਿਆ ਕਰ, ਲੱਥੇ ਕਿਉਂ? ਉਹ ਮੈਨੂੰ ਇਹ ਕਵੇ ਬਾਊ ਜੀ ਤੁਸੀਂ ਇੰਨੇ ਲੇਟ ਕਿੱਥੋਂ ਆਏ? ਤੈਨੂੰ ਬਾਊ ਜੀ ਕਵੇ ਤੂੰ ਟਿਕਟਾਂ ਕੱਟਦਾ ਰੇਲਵੇ ਦੇਖੋ ਨਾ ਜਦੋਂ ਬੀਵੀ ਹੁੰਦੀ ਨਾ ਜਿਹੜੀ, ਉਹ ਬਾਨੋ ਕੀ ਇਹਦਾ ਸਿਆਪਾ ਵਾ, ਕਿਉਂ ਪਿੰਡ 'ਚ ਤੂੰ? ਇਹੀ ਕਹਿ ਰਹੀ ਐ, ਇਹੀ ਤਾਂ ਓਏ ਸਮਝਾਣਾ। ਆ ਦੇਖੋ ਤਾਇਆ, ਇਹਨੂੰ ਵੀ ਇੱਥੇ ਹੀ ਰੱਖ ਲਾ, ਮੈਂ ਵੀ ਇੱਥੇ ਆ ਜੰਨਾ, ਨਾ ਇਹ ਪਖੰਡ ਕਰ ਵਿਆਹ ਵਾਲਾ। ਨਾ ਪੁੱਤਰ ਨਾ, ਮੈਂ ਤੈਨੂੰ ਘਰ ਜਵਾਈ ਨਹੀਂ ਰੱਖ ਸਕਦਾ। ਮੈਂ ਮੁੜ ਕੇ ਸਾਰੇ ਪਿੰਡ ਦੀਆਂ ਸਾਰੀ ਜ਼ਿੰਦਗੀ ਗੱਲਾਂ ਸੁਣਨੀਆਂ। ਤੇ ਜਿਹੜਾ ਤੂੰ ਪਖੰਡ ਕਰਨ ਲੱਗਾ, ਇਹ ਤੈਨੂੰ ਹਾਰ ਪੈਣੇ ਆ ਪਿੰਡ 'ਚ। ਦੇਖ ਮੇਰਾ ਇਹ ਦਿਲ ਕਰਦਾ ਮੈਨੂੰ ਕੋਈ ਫੋਨ ਕਰਕੇ ਪੁੱਛੇ ਹਾਂਜੀ ਅੱਜ ਕੀ ਪਕਾਈਏ, ਆਹੋ ਤੇ ਮੈਂ ਦੱਸਾਂ ਉਹਨੂੰ ਕਿ ਅੱਜ ਆਲੂ ਕਿਸੇ ਤੇ ਪਕਾਲਾ। ਆਲੂ ਗੋਸ਼ਤ ਨਹੀਂ, ਜਿੱਦੀ ਤੇਰੀ ਉਮਰ ਆ, ਕੇਲੇ ਸੇਬ ਕੱਟੇ ਉਹ ਪੱਕਣੇ ਆ ਘਰ। ਕੁੜੀ ਨੂੰ ਇੱਥੇ ਰਹਿਣ ਦੇ, ਤੂੰ ਮੇਰਾ ਪੁੱਤ ਵੱਲੀ ਵੱਲੀ ਹੋ ਆਪਣੇ ਘਰੇ ਜਾ। ਜਦੋਂ ਕਿਤੇ ਮੇਰਾ ਦਿਲ ਕਰੂ ਮੈਂ ਕੁੜੀ ਨੂੰ ਕਿਉਂ ਨਾ? ਇਹ ਕੀ ਗੱਲ ਹੋਈ ਪਈ? ਇਹ ਤਾਂ ਨਵਾਂ ਸਿਆਪਾ। ਉਹ ਭਾਈ ਹੈਲੋ ਬਾਨੋ, ਉਹ ਹੈਲੋ ਤਾਇਆ ਦੱਸ ਕਿੱਥੇ ਆ ਕੁੜੀ, ਚੱਲਦੇ ਆ ਤੇਰੇ ਨਾਲ। ਤੇ ਚੱਲੋ ਉੱਠੋ ਮੈਂ ਤੁਹਾਡੇ ਨਾਲ ਹੀ ਚੱਲੇਦਾ। ਇਹ ਕਿਹੜੀ ਗੱਲ ਹੈ? ਇੱਕਦਮ ਹੀ ਐਕਟਿਵ ਹੋ ਗਿਆ। ਇਹ ਅੱਗੇ ਜਾਣਾ ਮੈਨੂੰ ਆਏ ਮੈਨੂੰ ਕੀ ਹੋਇਆ? ਮੈਂ ਠੀਕ ਆ। ਚਲੋ ਫਿਰ ਚਲਾਓ ਬਾਨੋ, ਕਿੱਥੇ ਆ ਇਹਦਾ? ਮੈਨੂੰ ਕੀ ਪਤਾ ਹੋਵੇ ਕਿੱਥੇ ਆ। ਮੇਰੇ ਪਿੱਛੇ ਪਿੱਛੇ ਆ ਨਾ, ਮੈਂ ਤੁਹਾਨੂੰ ਘਰੇ ਦਿਖਾਣਾ ਮੇਰੇ ਨਾਲ ਆ। ਚਲੋ ਇਹਦਾ ਸਿਆਪਾ ਕਰਨ ਚੱਲੀਏ। ਚਲੋ ਆਪਾਂ ਸ਼ਰਮਿੰਦਾ ਹੋਵਾਂਗੇ। ਗੱਲ ਪੈ ਨਾ ਵੇਲਾ ਕੁੜੀ ਰੋਜ਼ ਛੁੱਟ ਕੇ ਆਉਣੀ ਆ। ਨਹੀਂ ਮੇਰੇ ਕੁੜੀ ਤੇ ਬੱਚੇ ਦੀ ਕੋਈ ਬਣਿਆ ਹਰੇ ਕੌਣ ਗੰਦ ਪਾ ਕੁੜੀ ਜਾਂਦਾ। ਲੱਗਦਾ ਹੈ ਨਾ। ਉਹ ਕੁੜੀ ਲੱਗਦਾ ਬਣਿਆ। ਵੇ ਕਾਵਾਂ ਪਰੇ ਚਲੇ ਜਾ, ਸਵੇਰ ਦਾ ਕਾਂ ਕਰਨ ਦਿਆ। ਪ੍ਰਾਹੁਣੇ ਆਣ ਲੱਗੇ ਸਾਡੇ ਕਿੱਥੋਂ ਪਰਾਉਣੇ ਆਉਣੇ ਆ? ਤੂੰ ਬੋਲੀ ਜਾ, ਲੈ ਮੈਂ ਨਹੀਂ ਚੂਰੀ ਪਾਉਣੀ। ਮੈਂ ਸੈਮਾ ਨਹੀਂ ਉੱਡ ਕੋਠੇ ਉਤੋਂ ਕਾਵਾਂ ਵੇ। ਬੱਬਾ ਤੂੰ ਕਾਲੀ ਪਾਤੀ ਆ, ਨਾ ਸਾਨੂੰ ਤੂੰ ਕੱਪੜੇ ਬਦਲਣ ਦਿੱਤੇ ਆ, ਨਾ ਮਠਿਆਈ ਲਈ, ਬਗਾਨੇ ਘਰ ਰਿਸ਼ਤੇ ਵਾਸਤੇ ਜਾਣਾ। ਮਠਿਆਈ ਦੀ ਕਿਹੜੀ ਗੱਲ ਹੈ? ਤੁਸੀਂ ਇਹ ਕਰੀ ਰਿਸ਼ਤੇ ਦੀ ਹਾਂ ਕਰਾਓ, ਓਏ ਮਠਿਆਈਆਂ ਦੇ ਮੈਂ ਢੇਰ ਲਾ ਦੇਵਾਂਗਾ। ਅੱਛਾ ਇਹ ਢੇਰ ਕਿੱਥੋਂ ਲਾ ਦੇਾਂਗਾ ਤੂੰ? ਅਗਲਿਆਂ ਨੇ ਕਹਿਣਾ ਲਓ ਜੀ ਖਾਲੀ ਹੱਥ ਆ ਗਏ। ਹਲਵਾਈ ਸੱਦਾਂਗੇ ਅਸੀਂ। ਕਦੀ ਰਿਸ਼ਤਾ ਲੈਣ ਗਏ ਨਹੀਂ, ਉਹਦੀ ਤਲੀ ਤੇ ਵੀ ਕੁਛ ਰੱਖੀਦਾ। ਓਏ ਆਹੋ ਚਲੋ ਫਿਰ ਅਸੀਂ ਹੁਣ ਮਠਿਆਈ ਨਹੀਂ ਲਈ ਤੇ 50 ਰੁਪਏ ਉਹਦੀ ਕੁੜੀ ਦੇ ਤਲੀ ਤੇ ਰੱਖ ਦਾਂਗੇ। ਉਤਰੇ ਇੰਨੇ ਪੈਸੇ ਤੂੰ ਕਿਉਂ ਰੱਖਣੇ? ਗੁਰਬਤ ਨਾ ਆ ਜਾਏ ਤੇਰੇ ਘਰ 'ਚ। ਕਮ ਸੇ ਕਮ 1000 ਰੁਪਇਆ ਰੱਖਣਾ ਦੀ ਦਲੀ ਉਹ ਤੇ। ਚਲੋ ਮੰਨੇ ਤਾਂ ਸਹੀ, ਤੂੰ ਹੁਣ ਗਲੀ 'ਚ ਇੱਥੇ ਪਾ ਕੇ ਛਿੰਝ ਬਹਿ ਜਾ। ਮੰਨੀ ਕੁੜੀ ਦੇ ਪਈ ਆ। ਘਰ ਤੇ ਚਲੀ ਜੀਏ। ਅੱਛਾ ਗੱਲ ਸੁਣੋ, ਹਾਂ। ਤੁਸੀਂ ਅੰਦਰੇ ਜਾਓ। ਜੇ ਤੁਹਾਨੂੰ ਪੁੱਛਣ ਨਾ ਮੇਰੇ ਵੱਲੋਂ, ਤੁਸੀਂ ਕਹਿਣਾ ਮੁੰਡਾ ਬਾਹਰ ਖਲਤਾ। ਇਹ ਮੁੰਡਾ ਕਿਹੜਾ ਸਾਡੇ 'ਚ? ਇਹ ਮੁੰਡਾ ਹੀ ਖਲਤਾ ਸਾਹਮਣੇ। ਹੈ ਜੀ ਸਾਡੇ ਨਾਲ ਚਲੋ, ਅਸੀਂ ਰਿਸ਼ਤਾ ਲੈਣਾ ਵਾ, ਕੋਈ ਬਜ਼ੁਰਗ ਬੰਦਾ ਵੀ ਨਾਲ ਹੋਣਾ ਚਾਹੀਦਾ। ਕਾਣੇ ਪੈਸੇ ਰਹੇਗਾ? ਅੱਛਾ ਮੇਰੇ ਹਾਲੇ 200 ਰੁਪਇਆ ਕਾਸ਼ੀ ਨਾਈ ਨੇ ਦਿੱਤਾ ਮੈਂ। ਇਹ ਤੂੰ 200 ਰੁਪਏ ਲਾ ਕੇ ਫਾਦ ਮੁਸਤਫਾ ਬਣ ਗਿਆ। ਲੈ ਲੋ ਕੀ ਮੈਨੂੰ ਸਾਰੇ ਕਹਿੰਦੇ ਤੂੰ ਸਾਰਾ ਹੀ ਸ਼ਾਨ ਰਹੇਗਾ ਵਾ। ਸ਼ਾਨ ਨਹੀਂ ਸ਼ਾਨ ਆ, ਤੇਰੇ ਕੋਲ ਨਾਤੇ ਦੀ ਬੋ ਆਉਣ ਡਈ ਹੈ। ਅੰਦਰੇ ਜਾਓ, ਅੱਛਾ ਮੈਨੂੰ ਨਾ ਲੈ ਜਾਓ। ਤੁਹਾਨੂੰ ਪੁੱਛਣਗੇ ਨਾ ਤੇ ਤੁਸੀਂ ਕਹਿਣਾ ਮੁੰਡਾ ਬਾਹਰ ਗੱਡੇ 'ਚ ਬੈਠਾ। ਕੂੜੇ ਵਾਲੀ 'ਚ ਗੱਡੀ ਤਾਂ ਲਿਆਈ ਕੋਈ ਨਹੀਂ। ਹੈ ਹੀ ਨਹੀਂ ਗੱਡੀ। ਪੁੱਤ ਤੁਸੀਂ ਤੇ ਕਹਿਣਾ ਹੀ ਆ ਨਾ। ਅੱਛਾ ਕਹਿਣਾ ਐ ਉਹ ਚਲੋ ਯਾਰ ਬਾਨੋ ਤੋਰ ਯਾਰ, ਇਹਦਾ ਸਿਆਪਾ ਲਾਈਏ ਮਗਰੋਂ। ਤੁਸੀਂ ਛੋਟੇ ਦੇਖਣਾ ਬੈਠੇ ਤੇ ਸਹੀ ਕਿੱਡੀ ਖੂਬਸੂਰਤ ਆ। ਹੁਸਨ ਦਾ ਡੱਲ ਡੱਲ ਜਾਂਦਾ ਬੱਚੇ। ਕੌਣ ਆ? ਮੈਨੂੰ ਅੱਗੇ ਪਿੱਛੇ ਪਰਾਉਣੇ ਆ ਜੀ। ਉਹ ਭੱਜਾ ਫਿਰਦਾ ਕਿੱਥੋਂ ਆ ਗਏ ਸਾਡੇ ਹਲ ਪਰਾਉਣੇ? ਭੱਜਿਆ ਲੈ ਲਓ ਅਸਲਾਮ ਵਾਲੇਕਮ ਜੀ। ਆਪਾਂ ਵਾਲੇਕਮ ਸਲਾਮ। ਆਜੋ ਆਜੋ ਆਜੋ। ਇਹ ਮਾਸੀ ਮੀਦਾ ਦਾ ਇਹ ਘਰ ਆ ਜੀ? ਹਾਂ ਆਜੋ ਅੰਦਰ ਆ ਜੀ। ਆਜੋ। ਕੀ ਹਾਲ ਹੈ ਜੀ? ਮਾਸ਼ਾਅੱਲਾ ਜਿਉਂਦੀ ਰਹੋ ਜਿਉਂਦੀ ਰਹੋ। ਆ ਮੇਰੀ ਘਰ ਵਾਲੀ ਆ ਜੀ ਬਾਨੋ। ਹਾਂ ਸੋਹਣੀ ਅੱਲਾ ਹਯਾਤੀ ਕਰਿਆ ਦੀ। ਆ ਸਵੇਰ ਦਾ ਬਨੇਰੇ ਤੇ ਕਾਂ ਬੋਲਣ ਦਿਆ ਸੀ, ਮੈਨੂੰ ਕੀ ਪਤਾ ਉਹਨੇ ਆਪ ਹੀ ਆ ਜਾਣਾ। ਹੈ ਜੀ ਮੈਂ ਧੋ ਲਵਾਂ। ਪਰਾਉਣੇ ਆ ਜੀ ਅਸੀਂ। ਇਹ ਫੜਨਾ ਮੈਂ ਨਾ ਕੀ ਛੱਡਦੇ ਮੌਕਰ ਦੇਣ ਦੇਗੀ ਸਾਂ ਤੇ ਬਸ ਆਜੋ ਆਜੋ ਬਿਸਮਿਲ੍ਲਾ। ਉੱਥੇ ਰੱਖ ਦਿਓ। ਏਦਾਂ ਹੀ ਆ ਜਾ। ਅੱਜ ਮੈਂ ਵੇੜਾ ਵੀ ਮਾਸਾ ਕਰ ਦਿੰਨਾ ਵਾ, ਸੰਭਰ ਦੇਣਾ। ਪਰਾਉਣਾ ਵਾ ਕੁਛ ਤੇ ਹੱਕ ਮੈਂ ਬਣਦਾ ਹੁਣ ਸਾਡਾ। ਹੱਥ ਧੋ ਲਿਆ ਨਾ, ਤੁਸੀਂ ਇੱਥੇ ਰੱਖ ਦਿਓ। ਆਜੋ ਆਜੋ ਬਿਸਮਿਲ੍ਲਾ ਬਿਸਮਿਲ੍ਲਾ। ਬਾਨੋ ਆ ਜਾ ਇੱਧਰ। ਬਵੋ ਬਵੋ। ਥੋੜੀ ਮੰਜੀ ਪਰੇ ਨੂੰ ਕਰ ਲਓ। ਹੈ ਪਰੇ ਤੇ ਕੰਧ ਵਾ। ਨਹੀਂ ਹਾਂ ਜਿਹੜੀ ਥੋੜੀ ਜਿਹੀ ਪਰੇ ਕਰ ਲਓ। ਬਾਨੋ ਉੱਠਤਾ ਹਾਂਜੀ ਬਾਜੀ ਸਿਆ ਤੁਹਾਡਾ ਆਪਣਾ ਘਰ ਆ, ਖੋਲ ਕੇ ਬਵੋ, ਕੁਛ ਨਹੀਂ ਹੁੰਦਾ। ਖੁੱਲ ਕੇ ਬਹਿਣ ਦਵੋਗੇ ਤੇ ਬਵਾਂਗੇ ਨਾ ਬਾਜੀ। ਆਹੋ ਆ ਵੀ ਮੈਂ ਆ ਵੀ ਥੋੜੇ ਪਰੇ ਕਰ ਦੇ, ਮੇਰੇ ਕੋਲ ਤੇ ਹੋਣ ਨਹੀਂ। ਹਾਂਜੀ ਖਾਲਾ ਜੀ। ਮੰਜੀ ਥੋੜੀ ਅੱਛਾ ਮਿਹਰਬਾਨੀ। ਕਰ ਦਿੰਨੇ ਆ। ਬਵੋ ਬਵੋ।
ਆ ਹਿੱਲਣ ਦਈ ਆ ਹਾਂ। ਚਲੋ ਕੋਈ ਨਹੀਂ ਬਵੋ ਤੁਸੀਂ ਬਲਕਿ ਤੁਸੀਂ ਨਾ ਇਹਦੇ ਥੱਲੇ ਨਾ ਕੋਈ ਚੀਜ਼ ਦਿਓ ਐ ਜਿਹੜੀ ਹਿੱਲਦੀ ਹੈ ਨਾ ਹਿੱਲਣ ਦਈ ਆ, ਇਹਦੇ ਥੱਲੇ ਦਿਓ ਕੋਈ ਚਿੱਪਰ ਚੁੱਪਰ। ਬਾਨੋ ਕੋ ਵੇਖ ਬੈਗ 'ਚ ਠੀਕਰੀ ਪਈ ਕੋਈ ਠੀਕਰੀ ਕਿੱਥੋਂ ਬੈਠ ਜਾ ਗਈ ਤੁਸੀਂ ਬੈਠੋ ਮੈਂ ਨਾ ਵਿੰਨਾ ਵਾ ਕੋਈ ਮਾੜਾ ਜਿਹਾ ਨਾ ਇੱਥੇ ਕੋਈ ਚੱਲ ਆ ਜਾ, ਹੋ ਗਈ ਆ ਆ ਜਾਓ ਕੁਛ ਨਹੀਂ ਹੁੰਦਾ। ਨਹੀਂ ਨਹੀਂ ਹੁਣ ਅਸੀਂ ਹੁਣ ਪਰੌਣੇ ਆਏ ਆ ਇੱਧਰ ਦੇ ਸਾਡੀ ਥੋੜੀ ਮੰਜੀ ਵੀ ਨਾ ਬੈਲੈਂਸ ਕਰੀਏ ਆ ਇੱਧਰ ਲੈ, ਹੁਣ ਉਧਰੋਂ ਉੱਚੀ ਹੋ ਗਈ। ਖਲੋ ਇੱਕ ਮਿੰਟ ਤੁਸੀਂ ਨਾ ਪਾਣੀ ਧਾਣੀ ਦਾ ਨਾ ਕਹੋ ਮੈਂ ਹੋਰ ਉਧਰਲੇ ਪਾਸਿਓਂ ਵੀ ਕੋਈ ਲੱਭਦਾ ਮਾੜਾ ਜਿਹਾ ਨਾ ਦੇਖੋ ਜੀ ਪਰੌਣੇ ਆਏ ਆ ਕੋਈ ਸੱਤ ਬਿਸਮਿਲ੍ਲਾ ਪਰਾਉਣੇ ਤੇ ਰੱਬ ਦੀ ਰਹਿਮਤ ਹੁੰਦੀ। ਲੋ ਜੀ ਹੁਣ ਵੇਖੋ ਇਹ ਤੇ ਬਹੁਤੀ ਉੱਚੀ ਹੋ ਗਈ ਹੈ। ਇੱਕ ਮਿੰਟ ਚਾਹ ਬੰਦ ਕਰੋ ਕਿਸੇ ਨੂੰ ਨਾ ਕਿਉਂ ਇੱਕ ਮਿੰਟ ਇਹ ਛੋਟੀ ਆ ਕੁਛ ਠੀਕ ਆ ਆ ਵੇਖੋ ਆ ਠੀਕ ਆ ਨਹੀਂ ਹੁਣ ਇਧਰੋਂ ਨੀਵੀਂ ਸਾਰੀ ਹੋ ਗਈ ਹੈ। ਇਧਰੋਂ ਹੋ ਗਈ ਆਹੋ ਤੇ ਤੁਸੀਂ ਸਾਨੂੰ ਫੋਨ ਨਹੀਂ ਕਰ ਦਿੰਦੇ ਇਹ ਘਰੋਂ 4 ਇੱਟਾਂ ਹੀ ਲੈ ਆਉਂਦੇ ਆਹੋ ਨਹੀਂ ਤੁਸੀਂ ਆ ਪੁੱਤ ਕੱਢ ਦੇ ਵਿੱਚੋਂ ਆ ਪੁੱਤ ਕੱਢ ਮੇਰਾ ਕੱਢ ਦੇ ਇਧਰੋਂ ਕੱਢ ਪੁੱਤ ਇਧਰੋਂ ਵੀ ਲੋ ਜੀ ਤੇ ਹਾਂ ਜਿਹੜੀ ਨਹੀਂ ਆ ਉਧਰ ਦੇ ਹਾਂ ਲੋ ਜੀ ਅਸੀਂ ਆ ਕਰ ਦਿੰਦੇ ਜੀ ਐ ਲਓ ਹੁਣ ਬੈਠੋ ਬਸ ਠੀਕ ਹੋ ਗਿਆ ਆ ਬੈਠੋ ਜਾਓ ਖਾਲਾ ਜੀ ਬੈਠੋ ਮਿਹਰਬਾਨੀ। ਫੇਰ ਬੈਠੋ ਦੁਬਾਰਾ ਤੁਸੀਂ ਤੇ ਇੰਜੀਨੀਅਰ ਹੀ ਲੱਗੇ ਹੋ, ਮੰਜੀ ਇੱਕੋ ਜਿਹੀ ਕਰ ਦਿੱਤੀ। ਬਸ ਉਹ ਦੱਸ ਪਈ ਸੀ ਸਾਨੂੰ ਖਾਲਾ ਜੀ ਠੰਡ ਬੜੀ ਕਹਿੰਦੇ ਹੋ ਤੁਸੀਂ ਠੰਡ ਬੜੀ ਹੋ ਗਈ। ਹਾਂ ਕੱਲੀ ਰਹਿਣਾ ਹੋਰ ਮੈਂ ਕਿਧਰ ਨਿਕਲੀ ਰਹਿਣਾ। ਤੇ ਜ਼ਿੰਦਗੀ ਔਖੀ ਹੋ ਜਾਂਦੀ ਹੈ ਨਾ ਬਸ ਕਿੰਨੇ ਦਿਨ ਹੋ ਗਏ ਠੰਡ ਇੰਨੀ ਪੈਣ ਦਈ ਆ ਸੂਰਜ ਦਾ ਕਿਤੇ ਮੂੰਹ ਨਹੀਂ ਵੇਖਿਆ ਮੈਂ। ਧੁੰਦਾਂ ਹੀ ਨਜ਼ਰ ਆਉਂਦੀਆਂ ਮੈਨੂੰ। ਬਸ ਉਹ ਸਾਨੂੰ ਨਾ ਬਾਦਸ਼ਾਹ ਜੀ ਨਹੀਂ ਆਪਣੇ ਆਸਫ ਸ਼ਾਹ ਉੱਥੇ ਪੈਲੀਆਂ ਹੀ ਕੰਮ ਕਰਿਆ। ਆਲੂ ਦਾ ਐਤਕੀ ਰੇਟ ਹੀ ਨਹੀਂ ਲੱਗਾ। ਅਸਲ ਦੇ ਵਿੱਚ ਨਾ ਮੈਂ ਇਹਨਾਂ ਕੰਮਾਂ 'ਚ ਪੈਣਾ ਨਹੀਂ ਚਾਹੁੰਦੀ। ਵਿਆਹਾਂ 'ਚ ਅੱਗੇ ਮੇਰੇ ਨਾਲ ਧੋਖਾ ਹੋਇਆ ਪੁੱਤ। ਕੀ ਉਹ ਕੀ ਹੋ ਗਿਆ ਜੀ ਤੋ ਜਿਹਦੇ ਨਾਲ ਮੈਂ ਪਹਿਲੇ ਵਿਆਹ ਕਰਾਇਆ ਸੀ ਸ਼ਫੀ ਨਾਲ, ਸ਼ਫੀ ਨਾ ਉਹਨੇ ਮੈਨੂੰ ਇਹ ਸਬਜ਼ ਬਾਗ ਵਹਾਏ, ਉਹ ਸਬਜ਼ ਬਾਗ ਵਹਾਏ ਮੈਨੂੰ। ਨਹੀਂ ਬਾਗ ਤੇ ਸਬਜ਼ੀ ਹੁੰਦੇ ਆ ਪੀਲੇ ਰੰਗ ਦਾ ਕਿਹੜਾ ਬਾਗ ਹੁੰਦਾ ਨਹੀਂ ਉਹ ਫਿਰ ਬਾਅਦ ਦੇ ਵਿੱਚ ਪਤਾ ਲੱਗਾ ਜੀ ਉਹ ਤੇ ਨਸ਼ਾ ਕਰਦਾ ਤੇ ਜੂਆ ਖੇਡਦਾ, ਰੋਜ਼ ਮਾਰ ਕਟਾਈ ਦੇ ਇੱਕ ਭਾਂਡਾ ਮੇਰਾ ਵੇਚ ਛੱਡਿਆ ਉਹਨੇ। ਜੋ ਮੇਰਾ ਮਾਂ ਪਿਓ ਨੇ ਦਿੱਤਾ ਸੀ ਮਰ ਗਏ ਵਿਚਾਰੇ, ਇਸੇ ਦੁੱਖ 'ਚ ਮਰ ਗਏ। ਨਹੀਂ ਨਸ਼ਈ ਨਾ ਨਿਕਲੇ ਕਿਸੇ ਦਾ ਬੰਦਾ ਤੇ ਮੈਂ ਫੇਰ ਕਿਉਂ ਖੂਹ 'ਚ ਛਾਲ ਮਾਰਾਂ? ਨਹੀਂ। ਆ ਜ਼ਿੰਦਗੀ ਪਹਾੜ ਵਰਗੀ ਜ਼ਿੰਦਗੀ ਆ, ਬਸ ਕੱਟੀ ਜਾਣੀ ਆ। ਅਜੇ ਵੀ ਪਾਊਡਰ ਗਈ ਨਹੀਂ ਪਹਾੜ ਵਰਗੀ ਨਹੀਂ ਅਸੀਂ ਸਾਜੇ ਦੀ ਤੇ ਗਰੰਟੀ ਉਹਦੇ ਬਹੁ ਕੀ ਹੋਇਆ ਤੁਹਾਨੂੰ? ਤੇ ਉਹ ਕਿ ਬਹਿਣਾ ਹੋਰ ਨਹੀਂ ਤਾਂ ਹੋ ਜਾ ਥੋੜਾ ਜਿਹਾ ਸਰਾਣਾ ਲਾ ਲਓ ਕੰਧ ਨਾਲ। ਹੈ ਜੀ ਆਹੋ। ਤੇ ਮੈਂ ਅੰਦਰੋਂ ਤੁਹਾਨੂੰ ਹੋਰ ਸਰਾਣਾ ਨਹੀਂ ਬਸ ਬੈਠੋ ਤੁਸੀਂ ਤੇ ਠੰਡ ਤੇ ਨਹੀਂ ਧੀਏ ਲੱਗਣ ਦੀ। ਨਹੀਂ ਮਾਸ਼ਾਅੱਲਾ ਅਸੀਂ ਜੂਨੀ ਰੋ ਕਿੱਡੀ ਸੋਹਣੀ ਆ ਹੈ। ਇਹ ਬੀਵੀ ਆ ਕੀ ਮੇਰੀ ਤੇਰੇ ਪਿਓ ਨੇ ਵੇਖਿਆ? ਮੈਨੂੰ ਤੇ ਨਹੀਂ ਸਮਝ ਲੱਗਾ। ਹਾਲਾ ਜੀ ਅਜੇ ਤੇ ਸਾਡੀ ਗੱਲ ਹੀ ਕੋਈ ਨਹੀਂ ਹੋਈ ਤੇ ਤੁਸੀਂ ਰਿਸ਼ਤਾ ਹਜੇ ਹੋਣਾ ਵਾ ਤੁਸੀਂ ਪਹਿਲਾਂ ਕੀੜੇ ਕੱਢਣ ਲੱਗ ਗਏ ਪੁੱਤ ਗੱਲ ਹੀ ਹੋਣ ਦਈ ਆ, ਹੋਰ ਪਲਾਜੇ ਤੇ ਗੱਲ ਹੋਣ ਦਈ ਆ। ਨਹੀਂ ਤੁਸੀਂ ਬਹੁ ਮੈਂ ਦੁੱਧ ਨਹੀਂ, ਫੜ ਨਹੀਂ, ਕੇ ਚਾਹ ਲਿਆਉਂਦੀ ਆ, ਪੀ ਕੇ ਚਾਹ- ਆਇਆ। ਨਹੀਂ ਮਾਂ ਜੀ ਬਵੋ ਤੁਸੀਂ ਸਾਡੀ ਤੁਸੀਂ ਮਾਂ ਬਜਾ ਜੇ ਨਹੀਂ ਹੁਣ ਤੁਸੀਂ ਦੇਖੋ ਮੇਰੇ ਘਰ, ਤੁਸੀਂ ਮੇਰੇ ਵੀ ਜਵਾਈ ਹੋ, ਇਹਨੂੰ ਵੀ ਆਪਣਾ ਘਰ ਹੀ ਸਮਝੋ। ਨਹੀਂ ਅਜੇ ਇਹ ਤੁਹਾਡਾ ਦੂਜਾ ਘਰ ਆ। ਰਿਸ਼ਤੇ ਦੀ ਗੱਲ ਰਿਸ਼ਤੇ ਦੀ ਗੱਲ ਇਹ ਆ ਮੰਨ ਵੀ ਗਈ ਜੇ ਮਤਲਬ। ਤਾਏ ਸਾਜੇ ਨਾਲ ਤੁਹਾਡਾ ਹੋ ਜੇ ਤੁਹਾਨੂੰ ਕੋਈ ਤਾਏ ਸਾਜੇ ਤੁਹਾਡਾ ਤਾਇਆ ਹੋਏਗਾ, ਮੇਰਾ ਤੇ ਤਾਇਆ ਨਹੀਂ ਨਾ। ਅੱਛਾ ਵੈਸੇ ਲੱਗਦਾ ਵਾ ਇਹਦੀ ਮੂਵ ਤੋਂ ਲੱਗਦਾ ਕਿ ਰਾਜੀ ਆ ਬੀਬੀ ਨਾ ਰਾਜੀ ਉਹਦਾ ਸ਼ਰਮਾਉਣਾ ਨਹੀਂ ਵੇਖਿਆ ਤੁਸੀਂ। ਆਹੋ ਤੇ ਫੇਰ ਹੁਣ ਇਹ ਅਸਲ 'ਚ ਨਾ ਗੱਲ ਤੁਹਾਡੇ ਪਿਓ ਵੱਲੋਂ ਹੀ ਵਧੀਆ, ਮੇਰੇ ਵੱਲੋਂ ਤਾਂ ਏਡੀ ਕੋਈ ਨਹੀਂ। ਤੇ ਨਹੀਂ ਇਹ ਗੱਲ ਹੋਈ ਕਿਦਾਂ ਕੀ ਗੱਲ ਬਣ ਗਈ ਹੁਣ ਇਹ ਵੀ ਪਰੇਸ਼ਾਨ ਆ ਮੈਂ ਵੀ ਪਰੇਸ਼ਾਨ ਆ ਕਿ ਬਾਬੇ ਨੂੰ ਹੋ ਕੀ ਗਿਆ ਬਸ ਹੋ ਕੀ ਗਿਆ ਵੇ। ਉਹ ਅਸਲ ਦੇ ਵਿੱਚ ਨਾ ਮੈਂ ਪੱਠੇ ਵੱਢ ਕੇ ਆਉਂਦਾ ਹੀ ਸਾਂ ਤੇ ਰਾਹ 'ਚ ਮੇਰੇ ਕੋਲ ਮਿਲਿਆ ਉੱਥੇ ਮੈਨੂੰ ਰਾਜ ਮਿਲਿਆ ਤੇ ਮੈਨੂੰ ਪਿੱਛੋਂ ਆਵਾਜ਼ਾਂ ਕੱਸੀਆਂ। ਉਹਨੇ ਕਹਿੰਦਾ ਇਹ ਬਹੁਤੇ ਭਾਰੇ ਆ ਤੇ ਅਸੀਂ ਚੁੱਕ ਲਈਏ। ਤੇ ਮੇਰੇ ਮੂੰਹ ਨਿਕਲਿਆ, ਮੈਂ ਕਿਹਾ ਕਹਿੰਦੇ ਸਾਰੇ ਹੀ ਨੇ, ਚੁੱਕਦਾ ਕੋਈ ਨਹੀਂ। ਤੇ ਤੇ ਉਹਨੇ ਚੁੱਕ ਲੈ, ਲੈ। ਚੁੱਕ ਕੇ ਤੇ ਇੱਥੇ ਘਰ ਤੱਕ ਪੱਠੇ ਸੁੱਟ ਕੇ ਗਿਆ। ਬਾਨੋ ਇਹ ਪੱਠਿਆਂ ਤੋਂ ਗੱਲ ਵਧੀਆ ਆਹੋ ਨਹੀਂ ਪੱਠਿਆਂ ਤੋਂ ਨਹੀਂ ਵਧੀ। ਪੱਠੇ ਮੈਂ ਫੜ ਲਿਆ ਉਹਦੇ ਕੋਲ ਤੇ ਮੈਂ ਵੇਖਿਆ, ਮੈਂ ਕਿਹਾ ਓਹੋ ਦਾਤਰੀ ਤੇ ਮੇਰੀ ਰਹਿ ਗਈ ਪੈਲੀਆਂ 'ਚ। ਓ ਤੇ ਮੈਂ ਚੱਲੀ ਤੇ ਕਹਿੰਦਾ ਨਹੀਂ ਤੁਸੀਂ ਰਹੋ, ਮੈਂ ਤੁਹਾਨੂੰ ਲਿਆ ਦੇਣਾ। ਅੱਛਾ ਦਾਤਰੀ ਤੋਂ ਗੱਲ ਵਧੀ। ਨਹੀਂ ਦਾਤਰੀ ਤੋਂ ਵੀ ਨਹੀਂ ਵਧੀ ਸੀ। ਜਦੋਂ ਦੇਣ ਆਇਆ ਨਾ ਘਰ ਬੂਹਾ ਖੜਕਾਇਆ, ਮੈਨੂੰ ਕਹਿੰਦਾ ਮੈਂ ਕਿਹਾ ਦਾਤਰੀ ਲੈ ਲਓ। ਓ ਜਦੋਂ ਉਹਨੇ ਕਿਹਾ ਨਾ ਮੈਂ ਕਿਹਾ ਤਾਂ ਗੱਲ ਵਧੀ। ਮੈਂ ਕਿਹਾ ਆਹੋ ਮੈਂ ਜੀ, ਕਿਹਾ ਉਹਨੂੰ- ਤਮੀਜ਼ ਪਹਿਲੇ ਤੇ ਓਏ ਤੋਏ ਹੁੰਦੀ ਰਹੀ ਜਿੱਥੇ ਮੇਰਾ ਵਿਆਹ ਹੋਇਆ। ਹਾਂ। ਓਏ ਤੋਏ ਗੰਦੀ ਜ਼ੁਬਾਨ ਬੋਲਦਾ ਸੀ। ਇਹਨਾਂ ਦੀ ਜ਼ੁਬਾਨ ਬੜੀ ਸਾਜੇ ਦੀ ਸੋਹਣੀ ਆ। ਕਹਿੰਦਾ ਮੈਂ ਕਿਹਾ ਦਾਤਰੀ। ਇਹ ਬਾਅਦ ਚ ਪਤਾ ਮੈਂ ਲੱਗੇ ਅੰਦਰ ਨਹੀਂ ਆਇਆ, ਮੈਂ ਖਦਾਨ ਜਾਣ ਦੇਣੀ ਆ, ਬਾਹਰ ਖਲੋਤਾ ਰਿਹਾ ਮੇਰੇ ਕੋਲ ਨਾ। ਆਹੋ ਤੇ ਦਾਤਰੀ ਮੈਂ ਜਦੋਂ ਫੜੀ ਆ ਨਾ ਹਾਂ
ਤੇ ਉਦੋਂ ਉਹਨੇ ਨਾ ਇਹ ਕਰਕੇ ਇੱਕ ਲੁੱਕ ਦਿੱਤੀ ਹੈ ਮੈਨੂੰ ਲੋਕ ਤੇ ਮੈਂ ਉਹਨੂੰ ਫਿਰ ਕਿਹਾ ਵੀ ਇਹਨੂੰ ਲੋਕ ਦਾ ਵੀ ਪਤਾ ਏ ਲੋਕ ਦਾ ਨਹੀਂ ਲੁੱਕ ਤੇ ਮੇਰੇ ਕੋਲ ਬੈਠੀ ਆ ਲੋਕ ਮੁੱਢ ਲੋਕ ਆ ਤੇ ਮੈਨੂੰ ਕਹਿੰਦਾ ਕਿ ਮੈਂ ਬਿਮਾਰ ਸ਼ਮਾਰ ਰਹਿਣਾ ਵਾ ਧੀ ਆਪਣੇ ਘਰ ਆ ਤੇ ਮੈਨੂੰ ਹੁਣ ਸਾਹਮਣਾ ਕਿੰਨੇ ਆ ਮੈਂ ਫਿਰ ਸਾਰੇ ਸਾਰੀਆਂ ਗੱਲਾਂ ਕੁੰਡਾ ਖੜਕਾਉਣ ਚ ਕਹਿਤੀਆਂ ਉਹਨੇ ਬਾਹਰ ਨਹੀਂ ਮੈਂ ਉਹਨੂੰ ਕਿਹਾ ਮੈਂ ਕਿਹਾ ਛਾਜਿਆ ਦੇਖ ਦਾਤਰੀ ਨੂੰ ਇੱਕ ਪਾਸੇ ਦੰਦੇ ਆ ਤੇ ਦੁਨੀਆ ਨੂੰ ਦੋਵਾਂ ਪਾਸੇ ਆ ਆਹੋ ਇਹ ਤੇ ਹੈ ਵਾ ਲੋਕਾਂ ਦਾ ਮੂੰਹ ਥੋੜਾ ਫੜ ਲੈਣਾ ਸਾਰੀ ਗੱਲ ਲੋਕੀ ਗੱਲਾਂ ਕਰਨ ਡਏ ਨੇ ਹੁਣ ਵੀ ਕਰਦੇ ਨੇ ਜੀ ਤੇ ਇੱਕ ਦਿਨ ਫੇਰ ਮੈਂ ਆਪਣਾ ਪੀਰਾਂ ਦਿੱਤਾ ਨਹੀਂ ਕਰਿਆਨੇ ਵਾਲਾ ਆਹੋ ਉਥੋਂ ਮੈਂ ਕੋ ਸੌਦਾ ਲੈਣਾ ਸੀ ਆਪਣਾ ਤੇ ਮੈਂ ਜਾਰੀ ਬਾਤ ਆ ਸੌਦਾ ਲੈਣਾ ਉਹ ਡੋਲਮਨ ਥੋੜਾ ਜਾਣਾ ਤੁਸੀਂ ਇੱਥੋਂ ਪਿੰਡ ਚੋਂ ਉਹ ਲੈਣਾ ਹੁੰਦਾ ਯਾ ਸੌਦਾ ਸੈਲਫ ਕਹਿੰਦੇ ਉਹਨੂੰ ਤੇ ਪਿੱਛੇ ਟੁਰਿਆ ਤੇ ਗਾਣਾ ਗਾ ਦਿਆ ਵੇਖ ਲੈ ਇਹ ਨਾ ਬਾਬੇ ਤੇਰੇ ਦੇ ਨਾਲ ਚਾਲੇ ਵੇਖ ਲੈ ਇਹਨੇ ਪਿੰਡ 'ਚ ਨਾ ਸਾਨੂੰ ਬਦਨਾਮ ਕਰਾਉਣਾ ਹੈ ਨਹੀਂ ਮੈਂ ਕੋਈ ਲਾਮਾ ਨਹੀਂ ਦੇਣ ਦਈ ਮੈਂ ਤੇ ਤੁਹਾਨੂੰ ਦੱਸਣ ਦਈ ਆ ਵੀ ਗੱਲ ਕੀ ਹੋਈ ਆ ਕਰੋ ਖਾਲਾਈ ਤੁਸੀਂ ਗੱਲ ਕਰੋ ਪਿੱਛੇ ਗਾਣਾ ਗਾਉਂਦਿਆ ਹੈ ਰੂਹ ਲੈ ਗਿਆ ਦਿਲ ਦਾ ਜਾਨੀ ਤੇ ਬਹੁਤ ਸਾਨੂੰ ਚੁੱਕਣਾ ਪਿਆ ਨਹੀਂ ਉੱਥੇ ਕੱਲੇ ਤੁਸੀਂ ਸੀ ਵੀ ਇਹ ਕੁਛ ਹਾਟ ਹੋਣ ਡਿਆ ਸੀ ਤੁਹਾਡਾ ਹੋਰ ਸਾਰਾ ਪਿੰਡ ਸੀ ਉੱਥੇ ਕਿਸੇ ਹੋਰ ਨੇ ਨਹੀਂ ਸੁਣਿਆ ਤੁਹਾਨੂੰ ਕਰਨੀ ਪਈ ਗੱਲ ਇਹ ਤੇ ਉਹ ਪੀਰਾਂ ਦੀ ਤਾਈ ਨਹੀਂ ਜਿਹੜਾ ਦੁਕਾਨ ਵਾਲਾ ਆਹੋ ਸਾਜਣ ਦਾ ਸਾਜਿਆ ਮੈਂ ਸਭ ਸਮਝਣਾ ਤੇਰੇ ਜਿਹੜੇ ਗਾਣੇ ਗਾਉਣਾ ਉੱਤੋਂ ਤੁਹਾਨੂੰ ਲੱਗਾ ਵੀ ਇਹ ਮੈਨੂੰ ਹੀ ਕਹਿਣ ਡਿਆ ਆਹ ਤੇ ਮੈਂ ਤੇ ਚੁੱਪ ਕਰਕੇ ਘਰ ਆ ਗਈ ਆ ਲੇਕਿਨ ਗਾਣਾ ਸੋਹਣਾ ਗਾਉਂਦਾ ਸਾਜਾ ਦਾ ਸਾਜਾ ਸੋਹਣਾ ਗਾਉਂਦਾ ਚਲੋ ਹੁਣ ਗੱਲ ਤੇ ਆ ਨਹੀਂ ਤੂੰ ਉੱਤੇ ਹੋ ਕੇ ਬਾਬਾ ਉੱਤੇ ਹੋ ਕੇ ਹੈ ਨੀ ਉੱਤੇ ਹੋ ਜਾ ਪੁੱਤਰ ਉੱਤੇ ਹੋ ਨਹੀਂ ਜਾ ਨਹੀਂ ਉੱਤੇ ਹੀ ਆ ਕਿੰਨਾ ਕੁ ਉੱਤੇ ਹੋਣਾ ਮੈਂ ਕਿਹਾ ਆ ਚਾ ਠੀਕ ਆ ਚਲੋ ਇੰਜ ਤੇ ਗੱਲ ਇਹ ਆ ਕਿ ਮੈਂ ਤੇ ਜ਼ਿੰਦਗੀ ਜਿਹੜੀ ਬਾਕੀ ਹੈਗੀ ਮੇਰੀ ਪਹਾੜ ਵਰਗੀ ਮੈਂ ਵੀ ਇਕੱਲੀ ਕਰੀ ਆ ਕਿੱਥੇ ਕੱਟਣੀ ਆ ਮੈਂ ਪਹਾੜ ਵਰਗੀ ਤੁਸੀਂ ਗੌਰ ਨਹੀਂ ਕੀਤਾ ਇੱਕ ਬਜਰੀ ਵਾਲੀ ਆ ਇਹ ਪਹਾੜ ਬਣਾਇਆ ਵਾ ਨਹੀਂ ਬਸ ਹੁਣ ਜਿੱਦਾਂ ਤੁਸੀਂ ਆ ਗਏ ਹੋ ਹੁਣ ਸਾਡੇ ਤੁਹਾਡੀ ਸਲਾਹ ਵਾ ਜੋ ਆ ਜੇ ਝੋਲੀ ਨਹੀਂ ਉਹ ਆ ਝੋਲੀ ਹੈ ਚੱਦਰ ਆ ਹਾਂ ਆ ਝੋਲੀ ਆ ਚਲੋ ਜੀ ਆ ਝੋਲੀ ਆ ਜੀ ਸਾਡੀ ਆ ਝੋਲੀ ਆ ਆ ਵੀ ਝੋਲੀ ਆ ਤੇ ਇਹ ਛੋਟੀ ਆ ਫਿਰ ਬੱਚਾ ਚਾਹ ਦਾ ਨਾ ਬੈਠੋ ਤੁਸੀਂ ਕੋਈ ਨਹੀਂ ਚਾਹ ਨਹੀਂ ਆ ਨਾ ਚਾਹ ਤੋਂ ਬਗੈਰ ਮੈਂ ਨਹੀਂ ਜਾਣ ਦੇਣਾ ਨਹੀਂ ਚਾਹ ਨਾ ਗੱਡੀ 'ਚ ਬੈਠਾ ਬੁਲਾ ਲਾ ਮੁੰਡਾ ਬਕ ਨਾ ਕਰ ਮੈਂ ਸੇਵੀਆਂ ਤਾਲੀ ਸੇਵੀਆਂ ਬਣਾਉਣੀ ਮੈਂ ਪੋਟੇ ਦੀਆਂ ਸੇਵੀਆਂ ਤੈਨੂੰ ਖਵਾਉਣੀ ਆ ਲੱਗਦੇ ਰੋਟੀ ਦਾ ਆਪਣੇ ਅੱਬੇ ਨੂੰ ਤੇ ਬੁਲਾ ਹਾਂ ਮੈਂ ਬੁਲਾ ਕੇ ਲਿਆਵਾਂ ਆਵਾਜ਼ ਦੇ ਦੇ ਇੱਥੋਂ ਹੀ ਆਵਾਜ਼ ਦੇ ਬਾਹਰ ਸ਼ਰਮਾਉਂਦਾ ਨਹੀਂ ਖਲੋਤਾ ਹੀ ਮੈਂ ਦੇ ਬਾਬਾ ਦੇਣੀ ਆਵਾਜ਼ ਐਡੀ ਕਿਹੜੀ ਗੱਲ ਆ ਹਾਂਜੀ ਦਿਓ ਜੀ ਦਿਓ ਤੁਸੀਂ ਦਿਓ ਆਵਾਜ਼ ਬਾਹਰ ਤੁਸੀਂ ਖਲੋਤਾ ਹੁਣ ਆਵਾਜ਼ਾਂ ਦੇਣੀਆਂ ਵਾ ਅਸੀਂ ਹੁਣ ਕਿੱਥੇ ਆਵਾਜ਼ਾਂ ਦੇਣੀਆਂ ਸਾਡੀ ਉਹਨਾਂ ਨੇ ਸੁਣਨੀ ਨਹੀਂ ਨਹੀਂ ਬੁਲਾਓ ਨਹੀਂ ਆ ਲਿਆ ਕੇ ਪਕੌੜਿਆਂ ਵਾਲੇ ਦੇ ਮਿਲਿਆ ਵਾ ਬਾਬੇ ਫੀਰੇ ਦੇ ਕਰਿਆਨੇ ਵਾਲੇ ਦੇ ਮਿਲਿਆ ਘਰ ਦਾਤਰੀ ਦੇ ਹਜੇ ਗੈਰ ਮਹਿਰਮ ਹੀ ਆ ਯਾਰ ਮੇਰਾ ਵੀ ਕਿਹੜਾ ਅੰਦਰ ਆਇਆ ਮੇਰੇ ਕੋਲ ਕਸਮ ਚਕਾਲਾ ਬਾਹਰ ਬੈਠਾ ਰਿਹਾ ਜਾ ਬੁਲਾ ਬੰਨੋ ਪਿਓ ਨੂੰ ਹਾਂ ਅੱਬਾ ਜੀ ਜੀ ਆ ਜਾਓ ਅੰਦਰ ਆ ਜਾਓ ਆਇਓ ਤਾਇਆ ਆਇਓ ਅੰਦਰ ਆ ਕਰਨ ਦਿਆ ਵਾ ਸ਼ਰਮਾਂਦਾ ਵੇ ਅੱਛਾ ਬੜਾ ਬੁਰਾ ਲੱਗਣ ਡਿਆ ਅੱਬਾ ਸ਼ਰਮਾਉਂਦਾ ਸਲਾਮ ਅਲੈਕਮ ਹੁਣ ਕਾਦੀ ਤੇ ਕੁੰਡੇ ਖੜਕਾਉਂਦੇ ਆ ਹੁਣ ਕਿਹੜਾ ਦਾਤਰੀ ਦੇਣ ਆਇਆ ਤਾਇਆ ਜੀ ਬਹਿ ਜਾਓ ਉਹੀ ਇੱਧਰ ਗੱਲ ਬਹਿ ਕੀਤੀ ਉਹਨਾਂ ਭੇਜਤਾ ਹੀ ਨਾ ਇੱਧਰ ਬਹਿਣਾ ਹਜੇ ਨਾ ਕੋਲ ਲਾ ਬੈਠੋ ਇੱਧਰ ਹੋ ਜਾਓ ਗੱਲ ਹੋ ਲੈਣ ਦੋ ਪੱਕੀ ਗੱਲ ਹੋਈ ਨਹੀਂ ਹੱਲੇ ਉਦੋਂ ਦੀ ਘੰਟਾ ਹੋ ਗਿਆ ਤੁਹਾਨੂੰ ਇੱਥੇ ਬੈਠੇ ਨਹੀਂ ਗੱਲ ਤੇ ਹੋ ਗਈ ਆ ਨਕਾਹ ਤੇ ਨਹੀਂ ਨਾ ਹੋਇਆ ਪਰਾਂ ਹੋ ਥੋੜਾ ਜਿਹਾ ਉੱਧਰੋਂ ਪੈਂਦਾ ਅੱਬਾ ਜੀ ਹੋ ਜਾਓ ਕਿਉਂ ਜਦੋਂ ਮੈਂ ਕਬੂਲ ਕਵਾਂਗੀ ਨਾ ਫੇਰ ਤੇਰਾ ਹੱਕ ਬਣਦਾ ਹੋਰ ਪਰੇ ਹੋ ਹੋਰ ਹੋ ਜਾ ਬਲਕਿ ਇਹਨੂੰ ਬਾਹਰ ਹੀ ਰਹਿਣ ਦਈਏ ਨਹੀਂ ਬਾਹਰ ਕਿਉਂ ਰਹਿਣ ਦੇਣਾ ਜਦੋਂ ਗੱਲ ਮੁੱਕ ਗਈ ਹਾਂ ਹੁਣ ਤੇਰੀਆਂ ਮਿਸਟੰਡੀਆਂ ਕਿੱਧਰ ਗਿਆ ਬੁੱਤ ਸਾਨੂੰ ਚੁੱਕਣਾ ਪਿਆ ਤੇ ਹੈ ਭੇਜਤੇ ਹੀ ਨਾ ਧੀ ਪੁੱਤ ਘਰ ਮੇਰੇ ਦੇਖੋ ਨਾ ਹੁਣ ਰਿਸ਼ਤਾ ਲੈਣ ਵਾਸਤੇ ਤੇ ਮੈਂ ਆਪ ਨਹੀਂ ਨਾ ਆ ਸਕਦਾ ਨਹੀਂ ਆਈ ਮੇਰੇ ਤੇ ਵੱਡੇ ਇਹ ਹੀ ਹੈ ਨਾ ਹੁਣ ਵੱਡੇ ਹਾਂਜੀ ਅਸੀਂ ਬੈਠੇ ਅੱਜ ਤੁਹਾਡੇ ਅੱਧੇ ਕੁ ਘੰਟੇ ਲਈ ਬਸ ਠੀਕ ਆ ਮੈਂ ਇਹਨਾਂ ਦੀ ਹੁਣ ਤੁਸੀਂ ਖਿਦਮਤ ਦੋਵੇਂ ਲਾਗੇ ਬੈਠੇਗੇ ਤੁਹਾਡੀਆਂ ਕੋਈ ਸ਼ਰਤਾਂ ਹੈਗੀਆਂ ਤੇ ਦੱਸ ਦਿਓ ਕਿ ਕੱਲ ਮੇਰੇ ਤੇ ਕੋਈ ਪਾਬੰਦੀਆਂ ਲਾਉਣੀਆਂ ਯਾਰ ਮੇਰਾ ਤੇ ਅੱਗੇ ਪਿੱਛੇ ਹੈ ਕੋਈ ਨਹੀਂ ਤੁਸੀਂ ਨਹੀਂ ਘਬਰਾਉਣਾ ਕਿਸੇ ਗੱਲ ਨਾਲ ਤੁਹਾਡੇ ਤੇ ਮੇਰੀ ਕੀ ਜ਼ਰੂਰਤ ਹੈ ਕਿ ਪਾਬੰਦੀ ਲਾਵਾਂ ਨਹੀਂ ਹੁਣ ਸਾਰੇ ਪਹਿਲੇ ਭਾਈ ਮਰਾਦ ਹੀ ਬਣਦੇ ਹੁੰਦੇ ਆ ਬਾਅਦ ਚ ਫਿਰ ਨਾ ਮਰਾਦ ਹੋ ਜਾਂਦੇ ਆ ਨਹੀਂ ਮੈਂ ਤੁਹਾਡੇ ਦੀ ਕੁਛ ਗਣਾ ਵੀ ਨਹੀਂ ਨਹੀਂ ਤੁਸੀਂ ਪਿੱਛੇ ਬਹੁਤ ਰੌਲਾ ਪਾਉਣਾ ਨਾ ਮੈਨੂੰ ਪਤਾ ਨਹੀਂ ਤੁਸੀਂ ਇਸ ਗੱਲ ਨਹੀਂ ਘਬਰਾਉਣਾ ਚਲੋ ਉੱਤੇ ਹੋ ਕੇ ਬਹਿ ਜਾਓ ਤੁਸੀਂ ਤੇ ਉੱਤੇ ਹੋਵੋ ਕੀ ਹੋਇਆ ਤਈਆਂ ਮਾਸੀ ਹੋ ਓਏ ਹੱਤੀ ਮੇਰੀ ਥੱਲੇ ਪੈਰ ਲਾ ਲਿਆ ਸੀਤ ਚੜਨ ਦਈ ਪੁੱਤ ਠੰਡ ਬੜੀ ਆ ਬਚਾ ਮੈਂ ਕੋਲੇ ਪਹਾਉਣੀ ਆ ਤੁਹਾਡੇ ਨਹੀਂ ਕੋਲੇ ਕੀ ਹੋਇਆ ਸਾਨੂੰ ਬਾਰਬੀਕਿਊ ਬਣਾਉਣਾ ਮੈਂ ਸਾਜੇ ਦਾ ਵੇਲਾ ਹੁਣ ਤੇਰਾ ਜਵਾਈ ਵੀ ਮਿਸਟੰਡੀਆਂ ਕਰਦਾ ਈ ਅੱਜ ਤੋਂ ਮੇਰੀ ਧੀ ਆ ਇਹਦੇ ਚ ਕੋਈ ਸ਼ੱਕ ਨਹੀਂ ਆ ਮੇਰਾ ਜਵਾਈ ਆ ਇਹ ਤੇਰਾ ਜਵਾਈ ਹੈ ਤੇਰੀ ਧੀ ਗੱਲ ਹੋ ਗਈ ਪੱਕੀ ਬੰਦਨ ਨੇ
ਹਜੇ ਨਹੀਂ ਪਰੇ ਹੋ ਕੇ ਬਾਹਰ ਹਜੇ ਨਿਕਾਹ ਥੋੜਾ ਹੋਇਆ ਹਜੇ ਹੁਣ ਬਾਨੋ ਕੋਈ ਦਿਨ ਵਾਰ ਰੱਖ ਲਓ ਫਿਰ ਹੁਣ ਆਪ ਦਿਨ ਜਿਹੜੇ ਰੱਖਣੇ ਫਟਾਫਟ ਦੇ ਲੈ ਫਟਾਫਟ ਕਿੱਦਾਂ ਰੱਖ ਲਈਏ ਦਿਨ ਪਹਿਲਾਂ ਹੈਗੇ ਆ ਦੋ ਦਿਨ ਹੌਸਲਾ ਕਰ ਹੁਣ ਦਿਨ ਸਾਰੇ ਮੈਨੂੰ ਲੱਗਦਾ ਇਹ ਜਿਹੜੀ ਅਗਲੀ ਵੀਡੀਓ ਲੈ ਕੇ ਨਹੀਂ ਉਹ ਜਿੰਨਾਂ ਦਾ ਵਿਆਹ ਹੀ ਹੋਣਾ ਆ ਆਹੋ। ਨਿਕਾਹ ਹੀ ਹੋਊ ਇਹਨਾਂ ਦਾ ਮੈਂ ਕਿਹਾ ਸ਼ਾਇਦ ਨਾ ਹੁਣ ਦੋਨਾਂ ਦੇ ਜਨਾਨੀਆਂ ਚੱਲ ਗਈਆਂ ਰੋਣ ਕੇ ਬਹਿ ਗਏ ਉਹ ਤੇ ਇਹ ਨਹੀਂ ਪਤਾ ਇਹ ਕਿ ਨਹੀਂ ਪਤਾ ਹੋਰ ਇੱਕ ਵਿਆਹ ਹੋ ਕੁੜੀ ਜਾਣਾ ਦੇ ਪਿਓ ਦਾ ਵਿਆਹ ਰੱਖ ਦੇਣਾ ਧੁੱਪ ਨਹੀਂ ਨਿਕਲਣ ਦਈ ਮੈਂ ਕਹਿੰਦਾ ਬਸ ਕੱਲ ਬਾਰੇ ਸੰਦੇ ਦੇਣਾ ਰਹਿ ਮੈਂ ਕਹਿੰਦੇ ਕਹਿੰਦਾ ਜਦੋਂ ਹੁਣ ਬਜ਼ੁਰਗ ਜੋ ਗੱਲ ਕਰਨ ਦੇ ਵੱਡੇ ਤੇ ਤੂੰ ਚੁੱਪ ਕਰ ਹਾਂ ਬਜ਼ੁਰਗ ਬਜ਼ੁਰਗ ਹੈਗੀ ਆ ਮੇਰਾ ਹੁਣ ਕਿਹੜੇ ਦਿਨ ਰੱਖਦੀ ਹੈ ਫਿਰ ਇਹਨਾਂ ਜੋ ਜਿਵੇਂ ਇਹ ਕਰਨ ਨਹੀਂ ਜਿਵੇਂ ਇਹ ਕੀ ਕਰਨ ਦੇ ਆ ਮੈਂ ਕਹਿੰਦਾ ਵੀ ਆ ਦਸੰਬਰ ਜਨਵਰੀ ਚੜ ਗਿਆ ਫਰਵਰੀ ਮਾਰਚ ਅਪ੍ਰੈਲ ਚ ਮਾਂਜੀ ਰੱਖ ਲੈਨੇ ਗਰਮੀ ਚ ਨਾ ਤੁਹਾਨੂੰ ਯਕੀਨ ਹੈ ਕਿ ਮਾਰਚ ਤੱਕ ਹੈਗਾ ਸਾਜਾ ਤੇ ਹੁਣ ਕਾਲੀਆਂ ਦੇ ਤੇ ਢੇਰ ਲੱਗੇ ਕੱਲ੍ਹ ਜਦੋਂ ਮੇਰੇ ਵੇਖਾਂ ਕਿੱਧਰ ਜਾਂਦੇ ਆ ਮੈਂ ਦਵਾਈ ਲੈਣ ਚੱਲਾਂ ਇਹ ਤੇ ਹੁਣ ਵੇਖ ਲਓ ਤੁਹਾਡੇ ਸਾਹਮਣੇ ਬੈਠਾ ਵੀ ਕੱਢਦਾ ਨਹੀਂ, ਮਾਰਚ ਮੇਰੇ- ਤੱਕ ਕਿ ਨਹੀਂ ਜਦੋਂ ਮੇਰੇ ਮੂੰਹੋਂ ਗੱਲ ਨਿਕਲ ਗਈ ਆ ਮੈਂ ਹੁਣ ਥੋਕ ਕੇ ਥੋੜਾ ਚੱਟਣਾ ਨਹੀਂ ਇਹ ਤੇ ਚਲੋ ਤੁਹਾਡੀ ਮਿਹਰਬਾਨੀ ਆ ਜਿਹੜੀ ਗੱਲ ਮੈਂ ਕਹਿਤੀ ਆ ਤੁਸੀਂ ਹੁਣ ਆਪਣਾ ਘਰ ਜਾ ਕੇ ਸਲਾਹ ਕਰਨੀ ਉੱਥੇ ਕਰ ਲਓ ਇਹ ਵੀ ਤੁਹਾਡਾ ਘਰ ਆ ਇੱਥੇ ਬਹਿ ਕੇ ਕਰ ਲਓ ਮੇਰੇ ਦੇ ਅੱਗੇ ਪਿੱਛੇ ਹੈ ਕੋਈ ਨਹੀਂ ਉੱਤੇ ਹੋ ਜਾਓ ਕੀ ਹੋਇਆ ਮੈਂ ਕਿਹਾ ਤਲੀ ਤੇ ਨਹੀਂ ਕੁਛ ਰੱਖਣਾ ਕੁੜੀ ਦੇ ਆਹੋ ਆ ਚੱਲ ਕੋਈ ਪੈਸਾ ਕੱਢ ਉਹਦੀ ਕੁੜੀ ਅੰਮੀ ਤੇ ਤਲੀ ਤੇ ਰੱਖ ਕੁਛ ਕੁੜੀ ਅੰਮੀ ਨਹੀਂ ਰਹਿਣ ਦਿਓ ਪੁੱਤ ਮੈਂ ਤਾਂ ਨਹੀਂ ਸ਼ਗਨ ਹੁੰਦਾ ਮਾਂ ਜੀ ਹੋ ਗਿਆ ਸ਼ਗਨ ਹੋ ਗਿਆ ਨਹੀਂ ਮਾਂ ਜੀ ਖਰੇ ਕਿੱਥੇ ਰੱਖ ਬੈਠੇ ਹੋ ਰਹਿਣ ਦਿਓ ਹਾਂ ਨਹੀਂ ਖੋਲ ਕੇ ਦੇਈਦੇ ਹੁੰਦੇ ਆ ਇਹ ਪੈਸੇ ਜਿਹੜੇ ਆ ਨਾ ਨਹੀਂ 100 200 ਪਰਸ ਚ ਰੱਖੀਦਾ ਕੁੜੀ ਦੇ ਹੱਥੇ ਬਹੁਤੇ ਰੱਖੀਦੇ ਆ ਨਹੀਂ ਤੂੰ ਬਾਨੋ ਦੇ ਤੂੰ ਆ ਰੱਖ ਤੂੰ ਰੱਖ ਨਾ ਨਹੀਂ ਇਦਾਂ ਮੈਂ ਚੱਲ ਫਿਰ ਲਓ ਜੀ ਆ 20 ਰੁਪਏ ਹੁਣ ਨਾ ਤੁਸੀਂ ਛੇਤੀ ਕਰੋ ਹੂੰ ਕੌਣ ਰੋਜ਼ ਕਾਸ਼ੀ ਨਾਈ ਦੀਆਂ ਮਿਹਨਤਾਂ ਕਰਕੇ 200 ਰੁਪਈਆ ਨਾ ਦੇਖਿਆ ਮੈਂ ਘਰ ਲਾ ਦਿਆ ਕਰਾਂਗੀ ਛੱਡ ਦਿਓ ਤੁਸੀਂ ਫਟਾਫਟ ਵਿਆਹ ਕਰ ਮੈਂ ਆ ਬੜਾ ਸੋਹਣਾ ਲਾ ਲੈਂਦੀ ਆ ਲਓ ਜੀ ਅਪ੍ਰੈਲ ਦੀ 15 ਤਰੀਕ ਜੁਮੇ ਦਾ ਦਿਨ ਆਹਾ ਜੁਮਾ ਮੁਬਾਰਕ ਹੋਣਾ ਚਾਹੀਦਾ ਅਪ੍ਰੈਲ ਕਿੰਨਵਾਂ ਮਹੀਨਾ ਹੁੰਦਾ ਆ ਜਨਵਰੀ ਫਰਵਰੀ ਮਾਰਚ ਤੇ ਅਪ੍ਰੈਲ ਚੌਥਾ ਮਹੀਨਾ ਇੰਨੇ ਦਿਨ ਨਹੀਂ ਨਿਕਲਣੇ ਮੇਰੇ ਕੋਲੋਂ ਫਿਰ ਜਨਵਰੀ ਚ ਕਰ ਲਈਏ ਆ ਜਨਵਰੀ ਦੀ 15 ਰੱਖ ਲੈਨੇ 15 ਕੇ ਦਿਨ ਵਿੱਚ ਪਾ ਲੈਨੇ ਲਓ ਜੀ ਮੁਬਾਰਕ ਹੋਵੇ ਮੁਬਾਰਕ ਹੋਵੇ ਜੀ ਤੁਹਾਨੂੰ ਕਿੰਨੇ ਦਿਨ ਹੋਏ ਹੁਣ ਪੈਣੇ 15 ਦਿਨ 15 ਦਿਨ ਬਹੁਤੇ ਨਹੀਂ ਪਾਲੇ ਉਹ ਦਵਾਈ ਵੀ ਖਾਣਾ ਤੂੰ ਕੀ ਹੋਇਆ ਬਚ ਜਾਏਗਾ 10 ਦਿਨ ਹੋਰ ਤੂੰ ਕੁਛ ਨਹੀਂ ਹੁੰਦਾ ਗੱਲ ਸੁਣੋ ਦਿਨ ਕਰੋ ਕਿ 2-4 ਦਿਨ ਆ ਬਸ ਨਹੀਂ 2-4 ਦਿਨ ਤੇ ਪਰੌਣਾ ਹੁੰਦਾ ਵਾ 2-4 ਦਿਨ ਦਾ ਹਾਂ ਤੁਸੀਂ ਹੁਣ ਰਵੋ ਨਾ ਰਾਤ ਇੱਥੇ ਹੁਣ ਨਹੀਂ ਰਾਤ ਨਹੀਂ ਮਾਂ ਜੀ ਸਾਨੂੰ ਦੋ ਇਜਾਜ਼ਤ ਤਾਂ ਤੇ ਹੋ ਜਾਓ ਉੱਤੇ ਹੋ ਜਾਵੇ ਵੇ ਕੁੜੀ ਨੇ ਫੇਰ ਥੱਲੇ ਨਾ ਪੁੱਤ ਨਾ ਤਾਂ ਹੋ ਜਾਓ ਮੈਂ ਨਹੀਂ ਜਾਣ ਦੇਣਾ ਇਦਾਂ ਦੇਖੋ ਗੱਲ ਮੈਂ ਪੋਟੇ ਵਾਲੀਆਂ ਸੇਵੀਆਂ ਉਹ ਆਪਣਾ ਤੂੰ ਰਹਿਣ ਦੇ ਪੋਟੇ ਵਾਲੀਆਂ ਰਹਿਣ ਦੇ ਫੇਰ ਕਿਤੇ ਖਾ ਲਾਂਗੇ ਸਾਨੂੰ ਹੁਣ ਤੁਸੀਂ ਜਾਣ ਦੋ ਅਸੀਂ ਜਾ ਕੇ ਆਪਣੇ ਵਿਆਹ ਦੀ ਤਿਆਰੀ ਸ਼ਿਆਰੀ ਕਰੀਏ ਤੁਸੀਂ ਚੱਲ ਕੇ ਤਿਆਰੀ ਕਰੋ ਜੰਜ ਲੈ ਕੇ ਆਓਗੇ ਜਾਂ ਮੈਂ ਤਾਂ ਕਹਿੰਦਾ ਚੁੱਪ ਚਪੀਤਾ ਹੀ ਕਰ ਲਓ ਨਹੀਂ, ਕਈ ਚੁੱਪ- ਲੋਕਾਂ ਨੂੰ ਤਮਾਸ਼ਾ ਵਿਖਾਉਣਾ ਨਹੀਂ ਤਮਾਸ਼ਾ ਬਾਂਦਰ ਲਿਆਉਣਾ ਨਾਲ ਨਹੀਂ ਮੈਂ ਗੱਲ ਕਰਦਾ ਮੈਂ ਤਾਇਆ ਜੀ ਕਹਿਣ ਦਾ ਮਤਲਬ ਇਹ ਵੇ ਕਿੰਨੇ ਕ ਬੰਦੇ ਲੈ ਕੇ ਆਈਏ ਬੰਦੇ ਜਿੰਨੇ ਮਰਜ਼ੀ ਹੋ ਜਾਣ ਬੰਦੇ ਤੇ ਜ਼ਿਆਦਾ ਵੀ ਹੋ ਜਾਣ ਕੋਈ ਨਹੀਂ ਤੁਸੀਂ ਆਪਣਾ ਹੀ ਖਾਣਾ ਤੁਸੀਂ ਪਕਾਉਣਾ ਸਭ ਕੁਝ ਐਸੇ ਗੱਲਾਂ ਨਹੀਂ ਘਬਰਾਉਣਾ ਸਾਰਾ ਕੁਝ ਪਕਾ ਲਾਂਗੇ ਹਾਲ ਹੈ ਸ਼ੇਰ ਬਣਿਆ ਹੀ ਅਗਲਾ ਬੰਦੇ ਸੱਦੀ ਤਾਂ ਜਦੋਂ ਅਸੀਂ ਆਪਣੇ ਵਿਆਹ ਤੇ ਲਾਉਣਾ ਜਿੰਨੇ ਮਰਜ਼ੀ ਲਾਈਏ ਮੇਰੇ ਯਾਰ ਤੇ ਸਾਰੇ ਧਮਾਲਾ ਪਾਉਣ ਦੇ ਆਉਣਗੇ ਆ ਦੇਖ ਲਾ ਹੁਣ ਧਮਾਲਾ ਨਾ ਪਾਉਣਾ ਪਿੰਡ ਬਾਜੇ ਵਾਲੇ ਸਦਣੇ ਅਸੀਂ ਬੈਂਡ ਵਾਲੇ ਸਦਣੇ ਆ ਇਹਦੇ ਯਾਰਾਂ ਨੇ ਧਮਾਲ ਸਾਰੇ 60 ਤੋਂ ਉੱਪਰ ਆ ਕਿੰਨੀ ਕਿ ਧਮਾਲ ਪਾ ਲੈਣੀ ਛੋਟੇ ਛੋਟੇ ਵੀ ਹੈਗੇ ਕੋਈ ਚਲੋ ਜੀ ਡੇਕੀ ਮਾਰੀ ਮੁਬਾਰਕ ਹੋਵੇ ਜਾਏ ਮਾਂ ਜੀ ਅਸੀਂ ਤਿਆਰੀ ਚੱਲ ਬਾਲੋ ਉੱਠ ਨਾ ਉਹਨਾਂ ਨਹੀਂ ਮੈਂ ਜਾਣ ਦੇਣਾ ਮੈਂ ਤੁਹਾਨੂੰ ਬੂਹੇ ਤੱਕ ਛੱਡ ਕੇ ਆਵਾਂਗੀ ਹੈ ਚਲੋ ਆ ਜਿਹੜਾ ਗੋਗਾ ਸਾਹਿਬ ਨੇ ਕੰਮ ਕੀਤਾ ਸਲੀਮੁਲ ਵੇਲਾ ਸਾਹਿਬ ਨੇ ਕੀਤਾ ਨਾ ਕੰਮ ਇਹ ਵਧੀਆ ਕੀਤਾ ਹਾਂ ਬੁੱਢੇ ਨੂੰ ਵਿਆਹਣ ਲੱਗੇ ਆ ਤੇ ਠੀਕ ਆ ਇੱਕ ਵੱਖਰੀ ਚੀਜ਼ ਲੈ ਕੇ ਆਏ ਹਨਾ ਹਾਂ ਕਿ ਨਵਾਂ ਜਿੱਦਾਂ ਇੱਕ ਨਵਾਂ ਟਵਿਸਟ ਜਿਹੜਾ ਇਹਨਾਂ ਨੇ ਪਾਇਆ ਹੈ ਇਹ ਜਿਹੜੀ ਜੀਲੇ ਤੇ ਅੱਕੂ ਦੀ ਸਟੋਰੀ ਵਿੱਚ ਆਪਸ ਚ ਤੇ ਲੜਦੇ ਬਹੁਤ ਸੀਗੇ ਵਧੀਆ ਕਈ ਕੁਝ ਚੱਲਦਾ ਸੀਗਾ ਇਹਨਾਂ ਦਾ ਇਹਨਾਂ ਦੀਆਂ ਬੀਵੀਆਂ ਲੜ ਪੈਂਦੀਆਂ ਸੀ ਕਦੇ ਦੋਨੇ ਭਰਾ ਲੜ ਪੈਂਦੇ ਸੀ ਹੁਣ ਇਹਨਾਂ ਦਾ ਜਿਹੜਾ ਗੋਗਾ ਸਾਹਿਬ ਦਾ ਸਹੁਰਾ ਸਾਹਿਬ ਆ ਉਹ ਹੁਣ ਵਿਆਹ ਹੋਣ ਲੱਗਾ ਆ ਤੇ ਦੇਖੋ ਗਾਂ ਕੀ ਕੀ ਸਟੋਰੀ ਲੈ ਕੀ ਕੇ ਸਟੋਰੀ ਬਣਾਉਂਦੇ ਆ ਉਹਨਾਂ ਦਾ ਵਿਆਹ ਕਰਦੇ ਆ ਜਾਂ ਕੀ ਕਰਦੇ ਆ ਸੋ ਸਟੋਰੀ ਨੂੰ ਹੁਣ ਨਵੇਂ ਤਰੀਕੇ ਨਾਲ ਉਹ ਸਾਹਮਣੇ ਪੇਸ਼ ਕਰ ਰਹੇ ਨੇ ਸੋ ਬਹੁਤ ਵਧੀਆ ਲੱਗੀ ਹਾਂ ਬਾਕੀ ਤੁਸੀਂ ਦੱਸੋ ਕਮੈਂਟ ਵਿੱਚ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਰਿਐਕਸ਼ਨ ਵੀਡੀਓ ਕਿੱਦਾਂ ਦੀ ਲੱਗ ਰਹੀਆਂ ਨੇ ਸਾਡੀਆਂ ਸਾਰੀਆਂ ਕਮੈਂਟ ਕਰਕੇ ਦੱਸਿਆ ਕਰੋ ਸੋ ਅੱਜ ਲਈ ਨੇ ਦੋਸਤੋ ਫੇਰ ਲੈ ਕੇ ਆਵਾਂ ਇੱਕ ਨਵੀਂ ਵੀਡੀਓ ਸਤਿ ਸ਼੍ਰੀ ਅਕਾਲ।